ਉਸ ਐਡੀਲੇਡ ਗੁਰਦੁਆਰਾ ਸਾਹਿਬ ਦੀ ਜਿਹੜੀ ਅੱਗ ਲੱਗੀ ਉਸ ਦੇ ਬਾਰੇ ਕੀ ਹੈ ਇਸ ਟਾਈਮ ਜਾਣਕਾਰੀ ਆਪਣੇ ਕੋਲ ਪ੍ਰਾਪਤ? ਆਪਾਂ ਬਿਲਡਿੰਗ ਜਿਹੜੀ ਸੀਗੀ ਉਹ ਲਾਰਜ ਬਿਲਡਿੰਗ ਸੀਗੀ, ਲੋਹੇ ਦੀ ਬਿਲਡਿੰਗ, ਮੈਟਲ ਬਿਲਡਿੰਗ ਕਹਿੰਦੇ ਆਪਣੇ। ਤੇ ਉਹ ਜਿਹੜੇ ਏਰੀਆ ਸੀਗਾ ਇੰਡਸਟਰੀਅਲ ਜ਼ੋਨ ਸੀਗਾ, ਤੇ ਉਹਨੇ ਜਿਹੜੀ ਬਿਲਡਿੰਗ ਆ ਉਹ ਲੋਹੇ ਦੀ ਬਿਲਡਿੰਗ ਕਨਵਰਟ ਕੀਤੀ ਸੀ ਗੁਰੂ ਘਰ ਵਿੱਚ। ਤੇ ਜਦੋਂ ਆਪਾਂ ਕੋਈ ਬਿਲਡਿੰਗ ਕਰਦੇ ਆਪਾਂ ਨੂੰ ਪਤਾ ਨਹੀਂ ਉਸ ਕੰਟਰੀ ਦੇ ਲਾਜ਼ ਆਰਡੀਨੈਂਸ ਕੀ ਹੈ, ਪਰ ਜੇ ਆਪਣੇ ਹੁੰਦੇ ਆ ਵੀ ਅਸੈਂਬਲੀ ਆ, ਵਨ ਪੀਸ ਅਸੈਂਬਲੀ ਦੇ ਫਾਇਰ ਸਪੋਰਟ ਚਾਹੀਦਾ, ਫਾਇਰ ਸਪੋਰਟ ਸਿਸਟਮ ਚਾਹੀਦਾ, ਫਾਇਰ ਅਲਾਰਮ ਚਾਹੀਦਾ, ਐਕਸਟਿੰਗੁਇਸ਼ਰ ਸਿਸਟਮ ਚਾਹੀਦਾ। ਪਰ ਹੁਣ ਬਿਲਡਿੰਗ ਜਿੰਨੀ ਵੱਡੀ ਵੀ ਹੋਵੇ ਉਹਦੇ ਹਿਸਾਬ ਨਾਲ ਉਹਨਾਂ ਪਾਣੀ ਚਾਹੀਦਾ, ਪਰ 2 ਘੰਟੇ ਮਿਨੀਮਮ। ਠੀਕ ਹੈ। ਇੱਕ ਬਿਲਡਿੰਗ ਹੈ ਸਾਡੇ 7600 ਸਕੁਅਰ ਫੁੱਟ ਜਿਹਦਾ ਆਧਾਰ ਦੇ ਟੌਪ ਤੇ, ਉਹਨੂੰ 2300 ਗੈਲਨ ਪਰ ਮਿੰਟ, ਸੋ 2300 ਗੈਲਨ ਪਰ ਮਿੰਟ ਚਾਹੀਦੀ ਆ 2 ਘੰਟੇ ਲਈ। ਘਰਾਂ ਨੂੰ ਸਭ ਤੋਂ ਬਾਅਦ $1,250 ਫੀਸ ਚਾਰਜ ਕਰਦੇ ਆ। ਉਹਨੇ ਸਾਨੂੰ ਸਾਰੀ ਰਿਪੋਰਟ ਬਣਾ ਕੇ ਦੇਣੀ ਆ ਵੀ ਆਹ ਤੁਹਾਡੇ ਡਿਫੀਸ਼ੀਐਂਸੀਆਂ ਤੁਹਾਡੇ ਬਿਲਡਿੰਗ ਦੇ ਵਿੱਚ, ਇਹਨੂੰ ਸੇਫ ਰੱਖਣ ਲਈ ਆਹ ਚੀਜ਼ਾਂ ਇੰਪਰੂਵ ਕਰੋ। ਜਾਂ 3 ਮਹੀਨੇ ਦਾ 6 ਮਹੀਨੇ, ਜੇ ਤੁਸੀਂ ਬੜੇ ਬਿਜ਼ੀ ਹੈ ਤੇ 3 ਤੋਂ 6 ਮਹੀਨੇ ਬਾਅਦ ਆਪਣਾ ਕਿਚਨ ਸਿਸਟਮ ਕਲੀਨ ਕਰੋ। ਜੇ ਤੁਸੀਂ ਘੱਟ ਬਿਜ਼ੀ ਹੈ ਤਾਂ ਫਿਰ ਤੁਸੀਂ ਹਿਸਾਬ ਕਰਦੇ ਸਾਡੇ ਫਾਇਰ ਸਪ੍ਰਿੰਕਲਰਸ ਆ ਰੈਟਰੋਫਿਟ ਹੋ ਜਾਂਦੇ, ਬਾਅਦ ਦੇ ਵਿੱਚ ਲੱਗ ਜਾਂਦੇ ਹੁੰਦੇ। ਹਾਂਜੀ। ਹੁਣ ਇੱਕ ਸਿਰਫ ਉਹੀ ਆ, ਕਈ ਵਾਰੀ ਇੰਨੇ ਸੋਹਣੇ ਲੱਗਦੇ ਜਿਹੜੇ ਪਾਈਪ ਆ ਵੀ ਪਹਿਲਾਂ ਪੈ ਜਾਣ ਸ਼ੀਟ ਰੱਖ ਕੇ ਪਿੱਛੇ ਪੈ ਜਾਂਦੇ ਆ, ਜੇ ਮਗਰੋਂ ਪਾਉਣ ਉਹ ਤੇ ਸ਼ੀਟ ਰੱਖ ਕੇ ਬਾਹਰ ਹੁੰਦੇ ਆ। ਪੇਂਟ ਸੇਮ ਕਲਰ ਕਰ ਦੋ ਫਿਰ ਤਾਂ ਮੱਤ ਮਿਲਦੀ ਆ। ਫਾਇਰ ਟ੍ਰੇਨਿੰਗਸ ਜਿਹੜੀਆਂ ਹੁੰਦੀਆਂ ਵੀ ਜੇ ਅੱਗ ਲੱਗੀ ਆ ਕਿੱਥੇ ਅਸੈਂਬਲੀ ਕਰਨੀ ਆ, ਕਿੱਥੇ ਬਾਹਰ ਨਿਕਲਣਾ ਹੈ, ਕਿਵੇਂ ਹੋਣਾ ਆ, ਆਈ ਥਿੰਕ ਇਹ ਵੀ ਪਲਾਨਸ ਕਾਫੀ ਹੱਦ ਤੱਕ ਈਵਨ ਬਿਜ਼ਨਸਿਸ, ਘਰਾਂ 'ਚ, ਗੁਰਦੁਆਰਾ ਸਾਹਿਬ ਆ ਸਾਰੇ ਪਾਸੇ ਮਿਸਿੰਗ ਜੇ ਰਹਿ ਜਾਂਦੇ ਆ। ਲੋਕ ਸਮਹਾਉ ਉਹਦੇ 'ਤੇ ਵਰਕਆਊਟ ਇੰਨਾ ਕਰਦੇ ਨਹੀਂ। ਕੀ ਫਿਰ ਜਿੱਦਾਂ ਹੁਣ ਸੁਖਾਸਨ ਵਾਲੇ ਜਿਹੜੇ ਰੂਮ ਆ, ਕਿ ਸਾਰੇ ਗੁਰੂ ਘਰਾਂ ਨੂੰ ਉਹ ਥੋੜ੍ਹੇ ਜਿਹੇ ਇੱਦਾਂ ਫਾਇਰ ਪ੍ਰੂਫ ਜਾਂ ਕੁਛ ਇੱਦਾਂ ਦੇ ਪ੍ਰੂਫ ਬਣਾਉਣੇ ਚਾਹੀਦੇ ਆ? ਉਹਦੇ ਲਈ ਕੀ ਇੰਸਟਰਕਸ਼ਨਸ ਤੁਸੀਂ ਕਹਿੰਦੇ ਜਾਂ ਕੀ ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਵੀ ਉਹ ਕੀਤੀਆਂ ਜਾ ਸਕਣ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਇੱਕ ਆਪਾਂ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਰੀਸੈਂਟਲੀ ਸਭ ਨੇ ਇਹ ਜਿਹੜੀ ਖਬਰ ਸੁਣੀ ਆ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅੱਜ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਾਂਗੇ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਦੇ ਨਾਲ ਪਿਛਲੇ 25 ਸਾਲ ਤੋਂ ਕੰਮ ਕਰਦੇ ਆ ਰਹੇ ਸਰਦਾਰ ਜਸਵੰਤ ਸਿੰਘ ਹੁਣਾਂ ਦੇ ਨਾਲ, ਜੋ ਕਿ ਹੁਣੇ ਰੀਸੈਂਟਲੀ ਉੱਥੇ ਯੂਬਾ ਸਿਟੀ ਫਾਇਰ ਡਿਪਾਰਟਮੈਂਟ ਦੇ ਫਾਇਰ ਮਾਰਸ਼ਲ ਵੀ ਜਿਹੜੇ ਉਹ ਬਣੇ ਆ। ਜਸਵੰਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਜਸਵੰਤ ਸਿੰਘ ਜੀ ਵੀ ਗੱਲਬਾਤ ਕਰਨ ਦਾ ਮੇਨ ਮਕਸਦ ਇਹੀ ਆ ਵੀ ਜਿਵੇਂ ਕਿਉਂਕਿ ਬਹੁਤ ਘੱਟ ਨੇ, ਸਭ ਤੋਂ ਪਹਿਲਾਂ ਤਾਂ ਇਹ ਦੱਸਦੇ ਜਾਈਏ ਵੀ ਪਹਿਲੇ ਪੰਜਾਬੀ, ਪਹਿਲੇ ਸਿੱਖ ਜਿਹੜੇ ਫਾਇਰ ਮਾਰਸ਼ਲ ਬਣੇ ਨੇ ਜਸਵੰਤ ਸਿੰਘ ਜੀ ਯੂਬਾ ਸਿਟੀ ਦੇ ਇਲਾਕੇ ਦੇ ਵਿੱਚ। ਉਸ ਦੇ ਲਈ ਉਹਨਾਂ ਨੂੰ ਬਹੁਤ ਅਸੀਂ ਕੰਗਰੈਚੁਲੇਸ਼ਨਸ, ਮੁਬਾਰਕਾਂ ਦਿੰਦੇ ਹਾਂ। ਪਹਿਲਾਂ ਵੀ ਤੁਸੀਂ ਬਹੁਤ ਵਾਰ ਜਦੋਂ ਇਹ ਫਾਇਰ ਕੈਪਟਨ ਸੀਗੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਰਹੇ ਹਾਂ, ਖਾਸ ਕਰਕੇ ਜਦੋਂ ਯੂਬਾ ਸਿਟੀ ਦੇ ਵਿੱਚ ਜਿਹੜਾ ਨਗਰ ਕੀਰਤਨ ਹੁੰਦਾ ਆ ਉਸ ਦੇ ਜਿਹੜੇ ਬਾਬਤ। ਸਭ ਤੋਂ ਪਹਿਲਾਂ ਤਾਂ ਬਹੁਤ ਕੰਗਰੈਚੁਲੇਸ਼ਨਸ ਫਾਇਰ ਮਾਰਸ਼ਲ ਬਣਨ ਦੇ ਉੱਤੇ ਜੀ। ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ ਜੀ। ਸੋ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜਸਵੰਤ ਸਿੰਘ ਜੀ ਵੀ ਕਿਉਂਕਿ ਹੁਣ ਤੁਸੀਂ ਫਾਇਰ ਡਿਪਾਰਟਮੈਂਟ ਦੇ ਨਾਲ ਜੁੜੇ ਆ, ਅੱਗ ਲੱਗੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ। ਫਾਇਰ ਇੱਕ ਇੱਦਾਂ ਦੀ ਜਿਹੜੀ ਚੀਜ਼ ਆ ਉਸ ਦੇ ਉੱਤੇ ਕੰਟਰੋਲ ਪਾਉਣਾ ਬੜਾ ਔਖਾ ਹੁੰਦਾ। ਤੁਹਾਨੂੰ ਇੰਨਾ ਐਕਸਪੀਰੀਅੰਸ ਹੈਗਾ ਆ, ਤੁਸੀਂ ਕਈ ਤਰੀਕੇ ਦੇ ਜਿਹੜੀ ਅੱਗਾਂ ਆ ਉਹ ਦੇਖੀਆਂ, ਉਹਨਾਂ ਨੂੰ ਕੰਟਰੋਲ ਕੀਤਾ ਆ। ਅੱਜ ਮੇਨ ਮਕਸਦ ਗੱਲ ਕਰਨ ਦਾ ਇਹ ਆ, ਪਹਿਲਾਂ ਤਾਂ ਇਹ ਦੇਖੀਏ ਵੀ ਉਹ ਹੋਇਆ ਕਿਉਂ। ਆਈ ਨੋ ਅਜੇ ਵੈਰੀ ਸਟਾਰਟਿੰਗ ਆ ਉਸ ਇਨਵੈਸਟੀਗੇਸ਼ਨ ਦੀ, ਅਜੇ ਕਾਫੀ ਟਾਈਮ ਲੱਗੂਗਾ ਸਾਰੀਆਂ ਚੀਜ਼ਾਂ ਬਾਹਰ ਆਉਣ ਦੇ ਵਿੱਚ। ਪਰ ਨਾਲ ਦੇ ਨਾਲ ਆਪਾਂ ਅੱਜ ਗੱਲ ਇਹ ਵੀ ਕਰਨੀ ਆ ਵੀ ਆਪਾਂ ਕਿਹੜੇ ਪ੍ਰੀਕਾਸ਼ਨਸ ਲੈ ਸਕਦੇ ਹਾਂ ਵੀ ਗੁਰਦੁਆਰਾ ਸਾਹਿਬਾਨ ਜਾਂ ਆਪਣੇ ਆਮ ਘਰਾਂ ਦੇ ਵਿੱਚ, ਆਪਣੇ ਆਮ ਬਿਜ਼ਨਸਿਸ ਦੇ ਉੱਤੇ ਵੀ ਤੁਸੀਂ ਉਹ ਪ੍ਰੀਕਾਸ਼ਨਸ ਜਿਹੜੇ ਲਓ ਤਾਂ ਜੋ ਇੱਦਾਂ ਦੀ ਜਿਹੜੀ ਨੌਬਤ ਆ ਉਹ ਨਾ ਬਣੇ। ਸੋ ਜਸਵੰਤ ਸਿੰਘ ਜੀ, ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਸੋ ਫਾਰ ਉਸ ਐਡੀਲੇਡ ਗੁਰਦੁਆਰਾ ਸਾਹਿਬ ਦੀ ਜਿਹੜੀ ਅੱਗ ਲੱਗੀ ਉਸ ਦੇ ਬਾਰੇ ਕੀ ਹੈ ਇਸ ਟਾਈਮ ਜਾਣਕਾਰੀ ਆਪਣੇ ਕੋਲ ਪ੍ਰਾਪਤ? ਆਪਣਾ ਇਹੀ ਸੀਗਾ, ਇਹ ਬਿਲਡਿੰਗ ਜਿਹੜੀ ਸੀਗੀ ਉਹ ਲਾਰਜ ਬਿਲਡਿੰਗ ਸੀਗੀ, ਲੋਹੇ ਦੀ ਬਿਲਡਿੰਗ, ਮੈਟਲ ਬਿਲਡਿੰਗ ਕਹਿੰਦੇ ਆਪਣੇ। ਤੇ ਉਹ ਜਿਹੜੇ ਏਰੀਆ ਸੀਗਾ ਇੰਡਸਟਰੀਅਲ ਜ਼ੋਨ ਸੀਗਾ, ਤੇ ਉਹਨੇ ਜਿਹੜੀ ਬਿਲਡਿੰਗ ਆ ਉਹ ਲੋਹੇ ਦੀ ਬਿਲਡਿੰਗ ਕਨਵਰਟ ਕੀਤੀ ਸੀ ਗੁਰੂ ਘਰ ਵਿੱਚ। ਤੇ ਜਦੋਂ ਆਪਾਂ ਕੋਈ ਬਿਲਡਿੰਗ ਕਰਦੇ ਆਪਾਂ ਨੂੰ ਪਤਾ ਨਹੀਂ ਉਸ ਕੰਟਰੀ ਦੇ
ਲਾਜ਼ ਆਰਡੀਨੈਂਸ ਕੀ ਹੈ, ਕੋਈ ਜਿਹੜੇ ਆਪਣੇ ਹੁੰਦੇ ਆ ਵੀ ਅਸੈਂਬਲੀ ਆ, ਵਨ ਪੀਸ ਅਸੈਂਬਲੀ ਦਾ ਫਾਇਰ ਸਪਿਰਿਟ ਚਾਹੀਦਾ, ਫਾਇਰ ਸਪਿਰਿਟ ਸਿਸਟਮ ਚਾਹੀਦਾ, ਫਾਇਰ ਅਲਾਰਮ ਚਾਹੀਦਾ, ਐਕਸਟਿੰਗੁਇਸ਼ਰ ਸਿਸਟਮ ਚਾਹੀਦਾ। ਪਰ ਹੁਣ ਮੈਨੂੰ ਪਤਾ ਨਹੀਂ ਉਹਨਾਂ ਦੇ ਤੇ ਸਭ ਤੋਂ ਵੱਡੀ ਗੱਲ ਕਰਦੇ ਵਾਟਰ ਸਪਲਾਈ। ਜਿਹੜਾ ਟੇਬਲ ਹੁੰਦਾ, ਜੇ ਤੁਹਾਡੀ ਬਿਲਡਿੰਗ ਜਿੰਨੀ ਵੱਡੀ ਹੋਵੇ ਉਹਦੇ ਹਿਸਾਬ ਨਾਲ ਉਹਨਾਂ ਪਾਣੀ ਚਾਹੀਦਾ, ਘੱਟ 2 ਘੰਟੇ ਮਿਨੀਮਮ। ਠੀਕ ਹੈ। ਇੱਥੇ ਬਿਲਡਿੰਗ ਹੈ ਸਾਡੇ 7600 ਸਕੁਅਰ ਫੁੱਟ ਹੈ, ਜਿਹਦਾ ਆਧਾਰ ਦੇ ਤੌਰ ਤੇ ਉਹਨੂੰ 2300 gallon per minute, so 2300 gallons per minute ਚਾਹੀਦੀ ਆ 2 ਘੰਟੇ ਲਈ ਐਟਲੀਸਟ। ਹਾਂਜੀ, ਐਟਲੀਸਟ ਉਹਨੂੰ ਕਹਿੰਦੇ ਪਾਣੀ ਅੱਗੋਂ ਜਾਣ ਲਈ ਪਾਣੀ। ਉਹ ਫਾਇਰ ਸਪਿਰਿਟ ਦੇ ਨਾਲ ਜੇ ਬਿਲਡਿੰਗ ਫਾਇਰ ਸਪਿਰਿਟ ਹੁਣ ਤਾਂ ਵੀ ਚਾਹੀਦੇ ਆ। ਹੁਣ ਜੋ ਆਪਾਂ ਦੇਖਿਆ ਉਹਦੇ ਬਿਲਡਿੰਗ ਵਿੱਚ ਫਾਇਰ ਸਪਿਰਿਟ ਸਿਸਟਮ ਹੈ ਨਹੀਂ ਕਿਸੇ ਦਾ। ਓਕੇ। ਤੇ ਨਾ ਤੇ ਉਹ ਸੋ ਉਹਨੇ ਫੈਕਟਰ ਪਲੇ ਕਰਨਾ। ਸੋ ਜਿਹੜਾ ਫਾਇਰ ਸਪਿਰਿਟ ਹੈ ਉਹ ਜਿਹੜੀ ਆ ਗਿਆ ਉਹ ਛੇਤੀ ਕੰਟਰੋਲ ਕਰ। ਜਿੰਨੇ ਵੀ ਘਰ ਕੈਲੀਫੋਰਨੀਆ ਬਣ ਰਹੇ ਹੁਣ ਘਰ ਆ ਜਾਂ ਅਪਾਰਟਮੈਂਟ ਕੰਪਲੈਕਸ ਆ, ਇੱਥੇ ਮੈਂਡੇਟ ਲਾ ਆ ਵੀ ਆਪਾਂ ਨੂੰ ਫਾਇਰ ਸਪਿਰਿਟ ਸਿਸਟਮ ਬਣਾਉਣਾ ਪੈਂਦਾ। ਠੀਕ ਹੈ। ਸੋ ਉਹ ਤੇ ਬਾਕੀ ਜਿਹੜੀ ਸਾਡੇ ਆ ਜਿੰਨੇ ਪਲੇਸ ਅਸੈਂਬਲੀ ਦੇ ਆ, ਕੋਈ ਵੀ ਚਰਚ ਆ, ਕੋਈ ਅਸੈਂਬਲੀ ਤੇ ਲੋਕੀ ਇਕੱਠੇ ਹੁੰਦੇ ਆ, ਸਾਡੇ ਕੋਲ ਸਟਾਫ ਥੋੜਾ ਜਿਹਾ ਜ਼ਿਆਦਾ, ਉਹ ਸਾਰੇ ਮੈਂਡੇਟ ਆ ਸਟੇਟ ਕੈਲੀਫੋਰਨੀਆ ਇੰਸਪੈਕਸ਼ਨ ਕਰਨੀ ਆ। ਤੋ ਜਦੋਂ ਇੰਸਪੈਕਸ਼ਨ ਕਰਦੇ ਆ ਆਪਾਂ ਘਰ ਵੀ ਆ ਕੋਈ ਪਤਾ ਦੇਖਦੇ ਆ, ਆਪਾਂ ਧਾਰ ਦੇਣਾ ਆਪਾਂ ਕਾਰ ਧੋਣੇ ਜਾਂ ਕਾਰ ਧੋਣੇ ਆਪਾਂ ਦੇਖਦੇ ਸਕ੍ਰੈਚ ਲੱਗੀ ਇੱਥੇ ਲੱਗੀ, ਉਹ ਇੰਸਪੈਕਸ਼ਨ ਨਹੀਂ ਟਾਈਮ ਆ, ਉਹ ਤੋਂ ਪਤਾ ਲੱਗਦਾ ਵੀ ਆਹ ਚੀਜ਼ਾਂ ਇਨਸਪੈਕਸ਼ਨ ਹੈ, ਉਹਨੂੰ ਆਪਾਂ ਇੰਪਰੂਵ ਕਰੀਏ। ਸੋ ਉਹ ਇਹ ਮੇਰੀ ਸਾਰਿਆਂ ਨੂੰ ਇਹੀ ਆ ਵੀ ਉਸਦੀ ਬਿਲਡਿੰਗ ਬਣਾਉਂਦੇ ਆ। ਰਿਕੁਆਇਰਮੈਂਟ ਆ ਕਈ ਵਾਰੀ ਹਾਰਡ ਹੁੰਦੀ ਆ, ਸਪ੍ਰਿੰਕਲਰ ਸਿਸਟਮ ਪੈਸੇ ਬਹੁਤ ਲੱਗਦੇ ਆ, ਪਰ ਹੁਣ ਜੋ ਘਟਨਾ ਹੋਈ ਆ ਇਹਦੀ ਉਹ ਬਹੁਤ ਮਦਦ ਕਰਦਾ। 99% ਦੇ ਟਾਈਮ ਜਿਹੜਾ ਫਾਇਰ ਸਪ੍ਰਿੰਕਲਰ ਸਿਸਟਮ ਆ ਉਹ ਫਾਇਰ ਨੂੰ ਕੰਟਰੋਲ ਕਰ ਦਿੰਦਾ, ਜਾਨੋਂ ਅਸੀਂ ਉਹਨੂੰ ਬਚਾ ਸਕਦੇ। ਠੀਕ ਹੈ। ਤੇ ਜਸਵੰਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਇਹ ਰਿਕੁਆਇਰਮੈਂਟਸ ਜਿਹੜੀਆਂ ਇਹ ਹੁੰਦੀਆਂ ਆ ਹੁਣ, ਕਿਉਂਕਿ ਆਸਥਾ ਵਾਲੀ ਥਾਂ ਆ, ਫੇਥ ਵਾਲੀ ਜਿਹੜੀ ਇਹ ਥਾਂ ਆ, ਗੁਰਦੁਆਰਾ ਸਾਹਿਬ ਆ ਜਾਂ ਕੋਈ ਵੀ ਰਿਲੀਜੀਅਸ ਪਲੇਸ ਇੱਦਾਂ ਦੀ ਜਿਹੜੀਆਂ ਹੁੰਦੀਆਂ ਆ, ਉਹਦੇ ਵਿੱਚ ਇਹ ਵੀ ਚੀਜ਼ ਨਾਲ ਹੁੰਦੀ ਆ ਜਸਵੰਤ ਸਿੰਘ ਜੀ ਵੀ ਜਿੰਨੀ ਸੰਗਤ ਆ ਜਾਂ ਜਿੰਨੇ ਵੀ ਲੋਕ ਆ, ਹਰ ਇੱਕ ਜਣਾ ਕਹਿੰਦਾ ਵੀ ਆਪਾਂ ਆਹ ਚੀਜ਼ ਇੱਦਾਂ ਕਰ ਲਈਏ, ਉੱਦਾਂ ਕਰ ਲਈਏ, ਲੈਟਸ ਮੇਕ ਇਟ ਵਰਕ। ਕੋਈ ਵੀ ਚੀਜ਼ ਨੂੰ ਜਿਹੜਾ ਉਹ ਚੀਜ਼ ਕਰਨ ਦੇ ਲਈ ਵੀ ਮੇਕ ਇਟ ਵਰਕ। ਉਹ ਇਹ ਨਹੀਂ ਆ ਵੀ ਉਹ ਚੀਜ਼ ਤੁਸੀਂ ਨਾ ਕਰੋ, ਵੀ ਕਈ ਵਾਰੀ ਬਹੁਤ ਚੀਜ਼ਾਂ ਜੈਰੀਰਿਕ ਕਰਨੀਆਂ ਵੀ ਪੈਂਦੀਆਂ ਆ, ਬਹੁਤ ਕੁਛ ਜਿਹੜਾ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਆ, ਬਟ ਕਿਉਂਕਿ ਉੱਥੇ ਫਿਰ ਸੰਗਤ ਆ, ਗੁਰੂ ਗ੍ਰੰਥ ਸਾਹਿਬ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਆ। ਸੋ ਤੁਹਾਡੇ ਹਿਸਾਬ ਦੇ ਨਾਲ ਕਿਹੜੀਆਂ ਜਿਹੜੀਆਂ ਪ੍ਰੀਕਾਸ਼ਨਸ ਆ, ਕਿਹੜੀਆਂ ਜਿਹੜੀਆਂ ਟਿਪਸ ਆ ਉਹ ਫੋਲੋ ਕਰਨੀਆਂ ਚਾਹੀਦੀਆਂ ਵੀ ਇੱਦਾਂ ਦੀ ਅਣਸੁਖਾਵੀਂ ਘਟਨਾ ਜਿਹੜੀ ਉਹ ਨਾ ਵਾਪਰੇ? ਕਿਉਂਕਿ ਖਾਸ ਕਰਕੇ ਹੁਣ ਲੰਗਰ ਦੇ ਵਿੱਚ ਓਪਨ ਫਲੇਮਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੇ ਕਿ ਇੱਕ ਡੇਂਜਰਸ ਸਿਚੁਏਸ਼ਨ ਕਿਸੇ ਵੀ ਟਾਈਮ ਜਿਹੜੀ ਉਹ ਬਣ ਸਕਦੀ ਆ, ਉਹ ਤਾਂ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਬਚਾ ਰਹਿੰਦਾ ਆ, ਪਰ ਅਣਸੁਖਾਵੀਂ ਘਟਨਾ ਇੱਦਾਂ ਦੀ ਜਿਹੜੀ ਉਹ ਨਾ ਵਾਪਰੇ। ਕੀ ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿਹੜੀਆਂ ਟਿਪਸ ਜਾਂ ਪ੍ਰੀਕਾਸ਼ਨਸ ਫੋਲੋ ਕਰਨੀਆਂ ਚਾਹੀਦੀਆਂ? ਜਿਹੜਾ ਸਭ ਤੋਂ ਪਹਿਲਾਂ ਕੋਈ ਵੀ ਸਿਟੀ ਅਮਰੀਕਾ ਦੇ ਵਿੱਚ ਤੁਸੀਂ ਆਪਣੇ ਲੋਕਲ ਫਾਇਰ ਡਿਪਾਰਟਮੈਂਟ ਨੂੰ ਕਰ ਸਕਦੇ ਹੋ। ਹਰ ਡਿਪਾਰਟਮੈਂਟ ਦਾ ਫਾਇਰ ਮਾਰਸ਼ਲ ਆਫਿਸ ਜਾਂ ਫਾਇਰ ਇੰਸਪੈਕਸ਼ਨ ਆਫਿਸ, ਉਹ ਜਦ ਤੁਸੀਂ ਸੁਣਗੇ ਬੜੀ ਖੁਸ਼ੀ ਨਾਲ ਆਉਂਦੇ ਆ ਤੁਹਾਡੀ ਮਦਦ ਕਰਨ। ਸਾਨੂੰ ਯੂਨੀਵਰਸਿਟੀ ਸਾਨੂੰ ਪੁੱਛ ਸਕਦੇ ਆ, ਫ੍ਰੈਸਨੋ, ਸੈਨ ਹੋਜ਼ੇ, ਐਨੀ ਸਿਟੀ, ਕਿਤੇ ਵੀ ਸਿਟੀ ਦੀ ਰਹਿੰਦੇ ਅਮਰੀਕਾ ਆਪਣੇ ਲੋਕਲ ਫਾਇਰ ਡਿਪਾਰਟਮੈਂਟ ਨੂੰ ਕਰੋ ਵੀ ਅਸੀਂ ਤੁਹਾਨੂੰ ਸੇਫਟੀ ਇੰਸਪੈਕਸ਼ਨ ਮੰਗਦੇ ਹਾਂ। ਉਹਦੇ ਗੁਰੂ ਘਰਾਂ ਨੂੰ ਸਭ ਤੋਂ ਬਾਅਦ $150 ਫੀਸ ਚਾਰਜ ਕਰਦੇ ਆ। ਉਹਨੇ ਸਾਨੂੰ ਸਾਰੀ ਰਿਪੋਰਟ ਬਣਾ ਕੇ ਦੇਣੀ ਆ ਵੀ ਆਹ ਤੁਹਾਡੇ ਡਿਫੀਸ਼ੀਐਂਸੀਆਂ ਆ ਤੁਹਾਡੇ ਬਿਲਡਿੰਗ ਦੇ ਵਿੱਚ, ਇਹਨੂੰ ਸੇਫ ਰੱਖਣ ਲਈ ਆਹ ਚੀਜ਼ਾਂ ਇੰਪਰੂਵ ਕਰੋ। ਅਤੇ ਬਾਕੀ ਜਿਹੜੀ ਹੋਰ ਚੀਜ਼ ਤੁਸੀਂ ਆਪ ਨਾਲ ਮੰਗਦੇ ਹੋ, ਕਈ ਆਪਣੇ ਗੁਰੂ ਘਰ ਉਹ ਚਰਦੇ ਬਣੇ ਹੋ, ਉੱਥੇ ਫਾਇਰ ਸਪ੍ਰਿੰਕਲਰ ਸਿਸਟਮ ਹੈ ਨਹੀਂ ਗਾ। ਜੇ ਤੁਹਾਡੇ ਕੋਲ ਉਹ ਨਹੀਂ, ਐਟਲੀਸਟ ਜਿਹੜਾ ਫਾਇਰ ਅਲਾਰਮ ਸਿਸਟਮ ਹੈ ਉਹ ਤਾਂ ਉਹ ਲਵਾਓ ਨਾ, ਕਿਉਂਕਿ ਜਦੋਂ NFPA 1710 ਹੈ 17 ਜਾਨੀ ਕਹਿੰਦੇ ਆ, ਉਹ ਦਿੰਦਾ ਫਾਇਰ ਡਿਪਾਰਟਮੈਂਟ ਗਾਈਡਲਾਈਨਸ ਵੀ ਸਟੈਫਿੰਗ ਕਿੰਨੇ ਚਾਹੀਦੇ ਆ, ਫਾਇਰ ਟਰੱਕ ਕਿੰਨੇ ਚਾਹੀਦੇ ਆ ਅਤੇ ਕਿੱਡੀ ਦੂਰ ਚਾਹੀਦੇ ਆ। ਸੋ ਸਾਡਾ ਗੋਲ ਹੁੰਦਾ 4 ਮਿੰਟ 10 ਸਕਿੰਟ 'ਚ ਉੱਥੇ ਪਹੁੰਚੀਏ ਜਿੱਥੇ ਅਲਾਰਮ ਵੱਜਿਆ ਆ। ਹਾਂਜੀ, ਅਤੇ ਜਦੋਂ ਹੁਣ ਡਿਟੈਕਸ਼ਨ 'ਚ ਲੇਟ ਹੋ ਜਾਂਦੇ ਆ, ਹੁਣ ਕੋਈ ਦੇਖੂਗਾ ਜਾਨੂੰ ਬਾਹਰ ਦੇਖੂਗਾ, ਅੱਗ ਲੱਗੀ ਦੇਖੂਗਾ, ਜਾਨੂੰ ਫੋਨ ਕਰੂਗਾ, ਜਾਨੂੰ ਸਾਨੂੰ ਫੋਨ ਕਰੇਗਾ, ਜਾਨੂੰ ਫਾਇਰ ਥੋੜ੍ਹੀ ਅਗਰੈਸਿਵ ਹੋ ਜਾਂਦੀ ਆ। ਸੋ ਜੇ ਆਪਾਂ ਫਾਇਰ ਨੂੰ ਫੋਨ ਕਰਕੇ ਸਾਨੂੰ ਸੱਦੋ, ਅਸੀਂ ਇਹ ਵਿੱਚ ਇਹ ਨਹੀਂ ਅਸੀਂ ਆ ਕੇ ਤੁਸੀਂ ਸਾਨੂੰ ਦੇਣਾ, ਅਸੀਂ ਵੋਲੰਟੀਅਰਲੀ ਕਰਨਾ, ਸਾਡਾ ਇਕੱਲਾ ਵਰਕ ਹੇਅਰ ਟੂ ਮਦਦ ਕਰਨ ਆਉਣਾ। ਅਸੀਂ ਸਾਨੂੰ ਇਹ ਨਹੀਂ ਵੀ ਸਾਨੂੰ ਕੋਈ ਰਾਈਟ ਅਪ ਕਰਨ ਆਉਣਾ, ਤੁਸੀਂ ਸਾਨੂੰ ਆਪਣੀ ਫੈਸਿਲਿਟੀ ਸੱਦਿਆ। ਸਾਡਾ ਗੋਲ ਹੁੰਦਾ
ਅਸੀਂ ਵਾਇਲੇਸ਼ਨ ਨਹੀਂ ਕਹਿੰਦੇ, ਅਸੀਂ ਕਹਿੰਦੇ ਕਰੈਕਸ਼ਨਸ। ਤੇ ਵਾਇਲੇਸ਼ਨ ਦੇ ਵਰਡ ਕਈ ਵਾਰੀ ਲੋਕ ਡਰਦੇ ਆ ਵੀ ਵਾਇਲੇਸ਼ਨ ਹੈ, ਨਹੀਂ ਸਰ ਕਰੈਕਸ਼ਨ ਗਾਈਡ, ਤੁਹਾਨੂੰ ਗਾਈਡ ਕਰਨਾ ਆਈਦਾ ਵੀ ਇੱਦਾਂ ਕਰੋ। ਆਈ ਥਿੰਕ ਦੈਟਸ ਸਟੈਪ 1। ਬਾਕੀ ਜਿਹੜਾ ਗੁਰੂ ਘਰ ਨੂੰ ਘਰਾਂ ਦੇ ਜਿਹੜੇ ਪ੍ਰਬੰਧਕ ਕਮੇਟੀਆਂ ਆ, ਉਹਨਾਂ ਨੂੰ ਚਾਹੀਦਾ ਜਿਹੜੀ ਆਪਣੀਆਂ ਪ੍ਰਾਈਵੇਟ ਕੰਪਨੀਆਂ ਜਿੱਦਾਂ ਹੁਣ ਕੋਈ ਜਿਹੜਾ ਤੁਹਾਡਾ ਕਿਚਨ ਸਿਸਟਮ ਆ, ਰਸੋਈ ਘਰ ਰਸੋਈ ਦੇ ਵਿੱਚ ਇਹ ਗੁਰੂ ਘਰ ਤਾਂ ਆਪਣੇ ਬਹੁਤ ਬੀਜੀ ਆ। ਤੇ ਉਹ ਹੁਣ ਆਪਾਂ ਘੇ ਤੇ ਯੂਜ਼ ਕਰਦੇ ਆ ਰੋਟੀਆਂ ਸਭ ਕੁਛ, ਉਹ ਸਾਰੇ ਫਿਰ ਉਹ ਸਿਸਟਮ ਟਰੈਪ ਰਹਿੰਦਾ। ਇਹ ਜ਼ਰੂਰੀ ਆ ਜਾਂ 3 ਮਹੀਨੇ ਦਾ 6 ਮਹੀਨੇ ਜੇ ਤੁਸੀਂ ਬਾਹਲੇ ਬੀਜੀ ਆ ਤੇ 3 ਤੋਂ 6 ਮਹੀਨੇ ਬਾਅਦ ਆਪਣਾ ਕਿਚਨ ਸਿਸਟਮ ਕਲੀਨ ਕਰੋ। ਜੇ ਤੁਸੀਂ ਘੱਟ ਬੀਜੀ ਆ ਤਾਂ ਫਿਰ ਤੁਸੀਂ ਸਾਲ ਬਾਅਦ ਕਰਦੇ ਆ। ਹੁਣ ਸਾਡੇ ਗੁਰੂ ਘਰ ਇੱਥੇ ਯੂਨੀਵਰਸਿਟੀ ਆ, ਜਿਹੜਾ ਗੁਰੂ ਘਰ ਹੈ ਉਹ ਬਹੁਤ ਬੀਜੀ ਹੁੰਦਾ ਤੇ ਉਹਨਾਂ ਨੂੰ ਹਰ ਮਹੀਨੇ 6 ਮਹੀਨੇ ਸਿਸਟਮ ਕਲੀਨ ਕਰਾਈਦਾ, ਜਾ ਕੇ ਇੰਸਪੈਕਟ ਕਰੀਦੀ ਵੀ ਉਹ ਕਲੀਨ ਕਰਦੇ। These things important। and ਬਾਕੀ ਜਿਹੜੇ ਤੁਹਾਡੇ EMPLOYEE ਆ ਜਾਂ ਸੇਵਾਦਾਰ ਗੁਰੂ ਘਰ ਆ, ਉਹਨਾਂ ਨੂੰ ਟ੍ਰੇਨ ਕੀਤਾ ਜਾਵੇ, ਫਾਇਰ ਐਕਸਟਿੰਗੁਇਸ਼ਰ ਕਿੱਦਾਂ ਯੂਜ਼ ਕਰਨੇ ਆ ਤੇ 911 ਕਿੱਦਾਂ ਕਰਨੀ ਆ। ਤੇ ਜਦੋਂ ਆਪਾਂ ਸੈੱਲ ਫੋਨ ਤੋਂ 911 ਕਰਦੇ ਆ, ਉਹ ਜਾਂਦੀ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ। ਓਕੇ ਤੇ ਸਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੀ ਕਾਉਂਟੀ 'ਚ ਆ ਤੇ ਕਿਹੜੀ ਸਿਟੀ 'ਚ ਆ। ਠੀਕ ਹੈ, ਜਿਹੜੀ 911 ਕਰਦੇ ਪਹਿਲਾਂ ਹਾਈਵੇ 'ਤੇ ਜਾਓਗੇ, ਉਹ ਕਾਰ ਡਿਲੇ ਹੋ ਜਾਂਦੀ ਆ, ਚਾਹਨੂੰ ਤੁਸੀਂ ਸਿਟੀ ਨੂੰ ਫੋਨ ਕਰੋਗੇ, ਚਾਹਨੂੰ ਸਾਨੂੰ ਫੋਨ ਕਰਨਾ ਨਾ, ਔਰ ਆਪਾਂ 6-7 ਮਿੰਟ ਡਿਲੇ ਹੋ ਗਿਆ ਕਿਉਂਕਿ ਉਹ ਅੱਗੇ ਤਾਂ ਫਿਰ ਹਰ ਵਧੀ ਜਾਂਦੀ ਹੈ। ਉਹ ਅਗਰੈਸਿਵ ਹੋ ਜਾਂਦੀ ਉਹਨੇ ਚਿਰ ਨੂੰ, ਫਿਰ ਉਹਨੂੰ ਬਾਅਦ 'ਚ ਫਿਰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਹਾਂਜੀ, ਕਿ ਹੁਣ ਜਦੋਂ ਅੱਜ ਤੋਂ 1980 ਵਿੱਚ ਜਿਹੜੀ ਅੱਗਾਂ ਲੱਗ ਸੀਗੀਆਂ, ਉਹ 6 ਮਿੰਟ ਲੱਗਦੇ ਫਲੈਸ਼ ਹੋ ਕਰਨ। ਫਲੈਸ਼ ਕੰਮ ਨੂੰ ਜਿੰਨਾ ਇੱਥੇ ਆਪੇ ਸਮਾਨ ਆ ਸਾਰਾ ਕਨੈਕਟ ਹੋਣਾ ਇੱਕਦਮ 6 ਤੋਂ 7 ਮਿੰਟ ਲੱਗਦੇ ਸੀ ਸਿਰਫ। ਹਾਂਜੀ, ਸਭ ਕੁਝ ਕਰਨਾ। ਹੁਣ ਜਿਹੜੀ ਅੱਗਾਂ ਆ ਉਹ ਜੋ ਸਾਡੇ ਆਪ ਨੇਚਰ ਹੈ ਸਾਰਾ ਕੁਝ ਇਹ 3 ਮਿੰਟ ਵਿੱਚ ਫਲੈਸ਼ ਓਵਰ ਕਰਦਾ। ਕਿਉਂਕਿ ਹੁਣ ਜਿੰਨਾ ਹਰ ਆਪਾਂ ਮੰਗ ਰਹੇ ਥੋੜਾ ਸਮਾਨ ਸਾਫਤਾ ਹੋਵੇ, ਆਈਕੀਆ ਹਰ ਘਰ 'ਚ ਆਈਕੀਆ ਆ, ਹਰ ਘਰਾਂ 'ਚ ਵਾਲਮਾਰਟ ਆ, ਇਹ ਸਾਰਾ ਕੁਝ ਇੰਟਰਨੈਸ਼ਨਲੀ ਮੇਡ ਆ। ਸੋ ਸਸਤਾ ਆਪਾਂ ਚਾਹੁੰਦੇ ਹਾਂ, ਠੀਕ ਹੈ, ਮੈਂ ਵੀ ਚਾਹੁੰਦਾ ਸਸਤਾ ਹੋਵੇ, ਪਰ ਜਿਹੜਾ ਫਲੈਸ਼ ਓਵਰ ਆ ਉਹ ਬਹੁਤ ਛੇਤੀ ਜਦ ਨੂੰ ਅਸੀਂ ਪਹੁੰਚਦੇ ਹਾਂ ਰੂਮ ਆਲਰੇਡੀ ਫਲੈਸ਼ ਓਵਰ ਹੋਇਆ ਹੁੰਦਾ। ਸੋ ਤਾਂ ਜਿਹੜਾ ਸਪ੍ਰਿੰਕਲਰ ਸਿਸਟਮ ਹੈ ਉਹ ਰਿਕੁਆਇਰ ਕਰਦੇ ਸਾਰੀਆਂ ਬਿਲਡਿੰਗਾਂ 'ਚ ਵੀ ਉਹ ਉਹਨੂੰ ਕੰਟਰੋਲ ਕਰਕੇ ਸਾਡੇ ਪਹੁੰਚਣਾ। ਤੇ ਕੀ ਇਹ ਜਿਹੜੇ ਫਾਇਰ ਸਪ੍ਰਿੰਕਲਰਸ ਆ ਇਹ ਰੈਟਰੋਫਿਟ ਹੋ ਜਾਂਦੇ, ਬਾਅਦ ਦੇ ਵਿੱਚ ਲੱਗ ਜਾਂਦੇ ਹੁੰਦੇ ਆ? ਹਾਂਜੀ। ਹੁਣ ਇੱਕ ਸਿਰਫ ਉਹੀ ਆ, ਕਈ ਵਾਰੀ ਇੰਨੇ ਸੋਹਣੇ ਲੱਗਦੇ ਜਿਹੜੇ ਪਾਈਪ ਆ ਵੀ ਪਹਿਲਾਂ ਪੈ ਜਾਣ ਸ਼ੀਟ ਰੱਖ ਦੇ ਪਿੱਛੇ ਪੈ ਜਾਂਦੇ ਆ, ਜੇ ਮਗਰੋਂ ਪਾਉਣ ਉਹ ਤੇ ਸ਼ੀਟ ਰੱਖ ਦੇ ਬਾਹਰ ਹੁੰਦੇ ਆ। ਪੇਂਟ ਸੇਮ ਕਲਰ ਕਰ ਦੋ ਫਿਰ ਤਾਂ ਮੱਤ ਹੋ ਜਾਂਦੀ ਆ। ਜੇ ਸਪ੍ਰਿੰਕਲਰ ਸਿਸਟਮ ਦੀ ਲੀਜ਼ ਇਹ ਫੁੱਲ ਅਲਾਰਮ ਸਿਸਟਮ, ਡਿਟੈਕਸ਼ਨ ਸਿਸਟਮ, ਜਿਹੜਾ ਸਾਨੂੰ ਜਿੰਨੀ ਛੇਤੀ ਸਾਨੂੰ ਨੋਟੀਫਿਕੇਸ਼ਨ ਆਉਗੀ ਉਨੀ ਛੇਤੀ ਅਸੀਂ ਜਾ ਸਕਦੇ ਹਾਂ, ਉਹ ਜ਼ਰੂਰੀ ਹੈ। ਜਸਵੰਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ 911 ਕਰਦੇ ਆ, ਤੇ ਕੀ ਕੋਈ ਸਿਟੀ ਜਾਂ ਕਾਉਂਟੀ ਦੇ ਵੱਖਰੇ, ਹਰ ਇੱਕ ਦੇ ਉਸ ਇਲਾਕੇ ਦੇ ਵੱਖਰੇ ਫਾਇਰ ਡਿਪਾਰਟਮੈਂਟ ਦੇ ਨੰਬਰ ਹੁੰਦੇ ਵੀ ਡਾਇਰੈਕਟਲੀ ਸਿੱਧੀ ਉੱਥੇ ਵੀ ਕਾਲ ਕੀਤੀ ਜਾ ਸਕਦੀ ਹੁੰਦੀ ਹੈ? ਨਹੀਂ, ਕਿਉਂਕਿ ਕਈ ਵਾਰੀ ਹੁੰਦੇ, ਪਰ ਅਸੀਂ ਕਈ ਵਾਰੀ ਸਟੇਸ਼ਨਾਂ 'ਚ ਵੀ ਹੁੰਦੇ ਹਾਂ, ਕਈ ਵਾਰੀ ਮੈਡੀਕਲ ਦੇ ਜਾਂ ਹੋਰ ਐਮਰਜੈਂਸੀ ਦੇ ਗਏ ਹਾਂ, ਇਸ ਕਰਕੇ ਸਾਨੂੰ SRA ਦੱਸੇ ਵੀ 911 ਕਰੋ। ਉੱਥੇ ਜਿਹੜੇ ਡਿਸਪੈਚ ਆ ਉਹ ਪੱਕੇ ਹੁੰਦੇ ਉੱਥੇ ਆਲ ਦਾ ਟਾਈਮ ਦੇ। ਹਾਂ, ਉਹ ਉਹਨਾਂ ਦੇ ਇਹੀ ਜਾਬ ਹੈ। ਅਸੀਂ ਕਿਤੇ ਵੀ ਉਹ ਸਾਨੂੰ ਲੱਭ ਲਾਂਗੇ, ਸਟੇਸ਼ਨ 'ਤੇ ਫੋਨ ਕਰੂੰ ਜਾਂ ਕੋਈ ਨਾਨ ਐਮਰਜੈਂਸੀ ਗੱਲ ਆ ਉਹ ਤੇ ਕਰ ਸਕਦੇ ਸਟੇਸ਼ਨ 'ਤੇ, ਗੂਗਲ ਕਰ ਸਕਦੇ ਹਰ ਸਿਟੀ ਦਾ, ਅਤੇ ਕਿਸੇ ਵੀ ਕਾਉਂਟੀ ਤੋਂ ਸਿਟੀ ਤੋਂ ਸਾਨੂੰ ਨੰਬਰ ਸਾਰੇ ਮਿਲ ਜਾਣੇ ਆ। ਜਿੱਦਾਂ ਕਈ ਆਪਣੇ ਫਾਰਮਰ ਆ ਉਹ ਫੋਨ ਕਰ ਦਿੰਦੇ ਜਦੋਂ ਨਹੀਂ ਆਪਣੇ ਟ੍ਰੇਨ ਅੱਗ ਲਾਉਣੀ ਜਿਹੜੇ ਪੱਟੇ ਵਾ ਉਹਨਾਂ ਦਾ ਨਾਨ ਐਮਰਜੈਂਸੀ ਨੂੰ ਮਿਲਦਾ ਆਪਣੇ ਉੱਥੇ ਸਟੇਸ਼ਨਾਂ 'ਤੇ ਨਹੀਂ ਹੁੰਦੇ। ਜਾਨੂੰ ਅਸੀਂ ਆਉਣਾ ਜਾਨੂੰ ਤਾਂ ਫਿਰ ਜਦੋਂ ਕੋਈ ਵੌਇਸ ਕੋਲ ਦੇਖਦਾ ਕੋਈ ਲੇਟ ਰਹਿੰਦਾ। ਕੀ ਫਾਇਰ ਟ੍ਰੇਨਿੰਗਸ ਜਿਹੜੀਆਂ ਹੁੰਦੀਆਂ ਵੀ ਜੇ ਅੱਗ ਲੱਗੀ ਆ ਕਿੱਥੇ ਅਸੈਂਬਲੀ ਕਰਨੀ ਆ, ਕਿੱਥੇ ਬਾਹਰ ਨਿਕਲਣਾ, ਕਿਵੇਂ ਹੋਣਾ ਆ, ਆਈ ਥਿੰਕ ਇਹ ਵੀ ਪਲਾਨਸ ਕਾਫੀ ਹੱਦ ਤੱਕ ਈਵਨ ਬਿਜ਼ਨਸਿਸ, ਘਰਾਂ 'ਚ, ਗੁਰਦੁਆਰਾ ਸਾਹਿਬ ਆ, ਸਾਰੇ ਪਾਸੇ ਮਿਸਿੰਗ ਜੇ ਰਹਿ ਜਾਂਦੇ ਆ। ਲੋਕ ਸਮਹਾਉ ਉਹਦੇ ਤੇ ਵਰਕਆਊਟ ਇੰਨਾ ਕਰਦੇ ਨਹੀਂ। ਹਾਂਜੀ, ਅਸੀਂ ਸਾਰਿਆਂ ਨੂੰ ਚਾਹੀਦਾ, ਹੁਣ ਘਰਾਂ ਦੀ ਗੱਲ ਕਰਦੇ ਆਪਾਂ ਵੀ ਆਪਣੇ ਤੁਹਾਡੇ ਨਿਆਣਿਆਂ ਨੂੰ ਪਤਾ ਹੋਣਾ ਚਾਹੀਦਾ ਜੇ ਅੱਗ ਲੱਗੇ ਤੈਨੂੰ ਕਿੱਥੇ ਮਿਲਣਾ, ਜਾਂ ਕੋਈ ਜਿਹੜਾ ਘਰ ਦੇ ਮੋਹਰੇ ਮੇਲ ਬਾਕਸ ਹੁੰਦੇ ਆਪਣੇ ਬੜੇ ਉੱਥੇ, ਜਾਂ ਕੋਈ ਟਰੀ ਆ, ਜਿਵੇਂ ਗੁਆਂਢੀਆਂ ਦਾ ਘਰ ਆ, ਜਦੋਂ ਅਸੀਂ ਆਉਣਾ ਸਾਨੂੰ ਪਤਾ ਹੋਵੇ ਸਾਰੇ ਬਾਹਰ ਆ। ਜਦੋਂ ਸਾਨੂੰ ਪਤਾ ਸਾਰੇ ਬਾਹਰ, ਜਿਹੜੀ ਸਾਡੀ ਰਿਸਕ ਘੱਟ ਜਾਂਦੀ ਹੈ ਕਿਉਂਕਿ ਸਾਡਾ ਉਦੋਂ ਫੋਕਸ ਹੁੰਦਾ ਅੱਗ ਬੁਝਾਉਣ 'ਤੇ। ਨਹੀਂ ਤਾਂ ਸਾਡਾ ਪਹਿਲਾ ਅਰਾਈਵਲ ਦਾ ਫੋਕਸ ਹੁੰਦਾ ਸਾਰੀ ਡਿਸੀਜ਼ਨ ਜੋ ਅਸੀਂ ਆਪਾਂ ਫਾਇਰ ਗਰਾਊਂਡ 'ਤੇ ਆਪਾਂ ਡਿਸੀਜ਼ਨ ਕੋਈ ਵੀ ਲੈਂਦੇ ਹਾਂ ਉਹ ਹੁੰਦੀ ਆ ਲਾਈਫ ਨੂੰ ਸਪੋਰਟ ਕਰਨ ਲਈ।
ਪਹਿਲਾਂ ਸਾਡਾ ਹੀ ਹੁੰਦਾ, ਪਹਿਲਾਂ ਰੈਸਕਿਊ ਪ੍ਰਾਇਮਰੀ ਪਹਿਲਾਂ ਰੈਸਕਿਊ ਪਹਿਲਾਂ ਹੁੰਦਾ। ਹਾਂਜੀ, ਰੈਸਕਿਊ ਲਈ ਸਪੋਰਟ ਚਾਹੀਦੀ ਹੈ, ਜ਼ਿਆਦਾ ਰਿਸੋਰਸਿਸ ਸਾਨੂੰ ਆਉਂਦੇ ਪਤਾ ਲੱਗ ਜਾਏ ਵੀ ਸਾਰੇ ਬੰਦੇ ਬਾਹਰ ਆ, ਸਾਰੇ ਕਾਊਂਟਡ ਆ, ਫਿਰ ਸਾਡੇ ਜਿਹੜਾ ਜਿੰਨੀ ਰਿਸੋਰਸ ਹੈ ਉਹ ਸਾਰੀ ਫਿਰ ਸਾਡੀ ਫੋਕਸ ਹੋ ਰਹੀ ਫਾਇਰ ਅੱਗ ਬੁਝਾਉਣ ਲਈ, ਨਾ ਕਿ ਲੱਭਣ ਲਈ, ਰਾਈਟ, ਲੱਭਣ ਲਈ ਜੋ ਟਾਈਮ ਲੱਗਦਾ, ਸਪੈਸ਼ਲੀ ਮਲਟੀ ਸਟੋਰੀ ਬਿਲਡਿੰਗ। ਬਾਕੀ ਜਿਹੜੇ ਲਾਰਜ ਬਿਲਡਿੰਗਾਂ ਵੇਅਰਸ ਹੋਏ ਜਿਹੜੀਆਂ 5-6 ਸਕੁਅਰ ਫੁੱਟ ਆ, ਉਹ ਤਾਂ ਫਿਰ ਨੀਡਸ ਅ ਲਾਟ ਆ, ਕਿੰਨੀ ਚਾਹੀਦੀ ਹੈ ਫਰਸਟ ਆਫ ਉਹਨੂੰ ਲੱਭਣ ਲਈ, ਇੱਕ ਡਿਵੀਜ਼ਨ ਚਾਹੀਦੀ ਹੈ, ਉਹਨੂੰ ਐਕਸਟਿੰਗੁਇਸ਼ ਕਰਨ ਲਈ, ਇੱਕ ਡਿਵੀਜ਼ਨ ਚਾਹੀਦੀ ਹੈ ਉਹਨੂੰ ਸਰਚ ਕਰਨ ਲਈ। ਜਿਹੜੀ ਸਾਡੀ ਰੱਸਾ ਹੁੰਦਾ, ਜਿਹੜਾ ਫਾਇਰ ਟਰੱਕ ਹੁੰਦਾ, ਉਹ ਲੈ ਕੇ ਜਾਂਦਾ ਵੇਅਰਹਾਊਸ ਵਿੱਚ, ਬੰਦਾ ਗਵਾਚ ਜਾਂਦਾ ਧੂਏ ਵਿੱਚ, ਉਹ 200 ਫੁੱਟ ਦਾ, 200 ਫੁੱਟ 200 ਫੁੱਟ 40 ਫੁੱਟ ਦੇ ਨਾਲ ਦਾ ਪਰਾਂ ਨੂੰ, ਠੀਕ ਹੈ, ਉਹਦੇ ਨਾਲ, ਕਿਉਂਕਿ ਅਸੀਂ ਵੀ ਗਵਾਚ ਜਾਂਦੇ ਹਾਂ ਕਿ ਕਈਆਂ ਅੱਗਾਂ ਜਿਹੜੇ ਫਾਇਰ ਟਰੱਕ ਗਵਾਚ ਗਏ ਆ ਤੇ ਉਹ ਨਹੀਂ ਆ ਸਕਦੇ ਫਾਇਰ ਵਿੱਚੋਂ, ਉਹ ਕੰਸਰਨ ਹੋ ਗਿਆ। I remember ਆਪਾਂ ਆਫ ਏਅਰ ਗੱਲ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀਗੇ ਅਰਾਊਂਡ 20 years ago ਸਾਊਥ ਕੈਰੋਲੀਨਾ ਦੇ ਵਿੱਚ ਚਾਰਲਸਟਨ 9 ਕਰਕੇ ਇੱਕ ਇਨਸੀਡੈਂਟ ਵਾਪਰਿਆ ਸੀਗਾ। 9 ਫਾਇਰ ਫਾਈਟਰਸ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਉਹ ਵਿਚਾਰੇ, ਉਹਨਾਂ ਦੀ ਜਾਨ ਜਿਹੜੀ ਉਹ ਚਲੀ ਗਈ ਸੀਗੀ। ਸੋ ਇੱਦਾਂ ਦੇ ਇਨਸੀਡੈਂਟ ਦੈਨ ਫਿਰ ਆਈ ਨੋ ਬੜੇ ਅਫਸੋਸਜਨਕ ਆ, ਬਟ ਕਾਫੀ ਕੁਛ ਉਸ ਤੋਂ ਫਿਰ ਲਰਨ ਵੀ ਕਰਨਾ ਪੈਂਦਾ ਆ, ਉਹ ਜਿਹੜੀਆਂ ਚੀਜ਼ਾਂ ਵਾਪਰੀਆਂ ਉਸ ਤੋਂ ਸਮਝਣਾ ਵੀ ਪੈਂਦਾ। ਹਾਂਜੀ ਹਾਂਜੀ, ਉਹ ਸੀਗਾ ਸੋਫਾ ਸੀਗਾ, ਸੁਪਰ ਸੋਫਾ ਦਾ ਸਟੋਰ ਸੀਗਾ। ਤੁਹਾਨੂੰ ਪਤਾ ਫਰਨੀਚਰ ਜਿਹੜਾ ਉਹ ਬਹੁਤ ਫਲੇਮੇਬਲ ਆ, ਜਦੋਂ ਵੀਕ ਸੋਫੇ ਅੱਗ ਲੱਗ ਗਈ ਉਹ ਤਾਂ ਫਿਰ ਬੁਝਾਉਣਾ ਬਹੁਤ ਔਖਾ ਜਾਂਦਾ। ਜਿਹੜੇ ਅੰਦਰ ਗਏ ਸੀ ਉਹ ਬੁਝਾਉਂਦੇ ਸੀ, ਉਹ ਗਵਾਚ ਗਏ ਤੇ ਉਹਨਾਂ ਨੂੰ ਹੋਰ ਲੱਭਦੇ ਤੇ ਜਦੋਂ ਫਿਰ ਨਾ ਹੋ ਗਿਆ, ਉਦੋਂ ਬਾਅਦ ਚੀਕ ਕਰਨਾ ਹੋਣ ਦੀ ਕੋਈ ਗੱਲ। I mean, most recent ਆਪਣੇ ਲਾਗੇ ਸੈਨ ਫਰਾਂਸਿਸਕੋ ਆਪਣੇ ਲਾਗੇ ਹੀ ਆ, ਬੜੇ ਦੂਰ ਨਹੀਂ ਹੈਗੇ। ਇੱਥੇ ਤਿੰਨ ਪਹਿਲਾਂ ਮਰੇ ਆ ਤੇ 3 ਥੋੜਾ ਚਿਰ ਹੋਰ ਹੁਣ ਮਰੇ ਆ, ਕਿਉਂਕਿ ਉਹ ਆਪਣੇ 2 ਸਟੋਰੀ ਆ, ਕਿਉਂਕਿ ਉੱਥੇ ਫਾੜੀ ਦੇ ਘਰ ਆ, ਉਹਨਾਂ ਚ ਉਹ ਗਏ ਸੀਗੇ ਘਰ ਦੇ ਮੇਨ ਐਂਟਰੈਂਸ ਵਾਲੀ, ਉਹਨਾਂ ਨੂੰ ਪਤਾ ਨਹੀਂ ਕਿ ਥੱਲੇ ਇੱਕ ਹੋਰ ਫਲੋਰ ਆ, ਜਿਹੜੀ ਵਿੰਡੋ ਸੀ ਫੇਲ ਹੋ ਗਈ, ਬੜੀ ਸਾਰੀ ਅੱਗ ਤਾਂ ਪੌੜੀਆਂ ਦੇ ਵਿੱਚ ਤੇ ਉਹ ਵਿਚਾਰੇ ਵਿੱਚ ਉੱਥੇ। ਅੱਛਾ, ਜਿੱਦਾਂ ਹੁਣ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰਿਆ, ਕਾਫੀ ਵੱਡੀ ਜਿੱਦਾਂ ਤੁਸੀਂ ਦੱਸਦੇ ਵੀ ਬਿਲਡਿੰਗ ਆ, ਮੈਟਲ ਰੂਫ ਸੀਗੀ, ਕਹਿੰਦੇ ਵੀ ਮੈਟਲ ਦੀ ਬਿਲਡਿੰਗ ਸੀਗੀ, ਰੂਫ ਕੋਲੈਪਸ ਜਿਹੜੀ ਉਹ ਕਰ ਗਈ, ਉਹ ਸਾਰਾ ਕੁਛ ਜਿਹੜਾ ਉਹ ਵਾਪਰਿਆ। ਬਾਹਰੋਂ ਬੈਠੇ ਜਿਹੜੇ ਲੋਕ ਆ ਜਾਂ ਆਊਟਸਾਈਡ, ਤੁਸੀਂ ਹੁਣ ਫਾਇਰ ਫਾਈਟਰ ਆ, ਲਾਈਕ ਹਾਊ ਡੂ ਯੂ ਗੋ ਅਬਾਊਟ, ਰੱਬ ਨਾ ਕਰੇ ਕਿਤੇ ਕੋਈ ਇੱਦਾਂ ਦੀ ਬਿਲਡਿੰਗਸ ਦੇ ਵਿੱਚ ਅੱਗ ਲੱਗੀ ਹੁੰਦੀ ਹੈ, ਹਾਊ ਡੂ ਯੂ ਗੋ ਅਬਾਊਟ ਕੰਟਰੋਲਿੰਗ ਦ ਫਾਇਰ, ਕਿੱਦਾਂ ਫਿਰ ਤੁਸੀਂ, ਤੁਹਾਡਾ ਕੀ ਪ੍ਰੋਸੈਸ ਜਾਂ ਪ੍ਰੋਸੀਜਰ ਹੁੰਦਾ, ਇਫ ਯੂ ਵਾਂਟ ਟੂ ਸ਼ੇਅਰ ਲਿਟਲ ਬਿਟ? ਹਾਂਜੀ, ਸਾਡਾ ਗੋ ਹੁੰਦਾ ਜਦੋਂ ਜਿਹੜਾ ਪਹਿਲਾ ਫਾਇਰ ਇੰਜਨ ਜਾਂ ਫਾਇਰ ਟਰੱਕ ਹੈ, ਉਹਨੇ ਪਹਿਲਾਂ ਅਰਾਈਵ ਕਰਨਾ, ਉਹਨੇ 360 ਸਾਰੀ ਬਿਲਡਿੰਗ ਦੇ ਘੁੰਮ ਕੇ ਦੇਖਣਾ, ਜਿਸ ਅੱਗੇ ਥੋੜਾ ਜਿਹਾ ਆਈਡੀਆ ਵੀ ਕਿੰਨੀ ਕੁ ਲਾਰਜ ਬਿਲਡਿੰਗ ਆ, ਕਿੰਨੀ ਕੁ ਅੱਗ ਲੱਗਾ ਤੇ ਅੱਗ ਕਿੱਥੇ ਆ, ਜੇ ਪਤਾ ਉਹ ਜ਼ਰੂਰੀ ਹੈ, ਲੱਭਣ ਪਤਾ ਕਿੱਥੇ ਆ ਤੇ ਐਕਸੈਸ ਕਿੱਥੇ ਆ, ਉੱਥੇ ਜਾਣਾ ਕਿੱਦਾਂ, ਸਾਨੂੰ ਸਾਹ ਜਾਂ ਟੂਰਿਸਟ ਕਰਨਾ ਕਿ ਡੋਰ ਹੈਗੀ ਜਿੰਨਾ ਆਪਾਂ ਸੌਖੇ ਜਾ ਸਕਦੇ ਹਾਂ। ਉਸ ਤੋਂ ਬਾਅਦ ਜਿੰਨੀ ਵੱਡੀ ਅੱਗ ਹੋਵੇਗੀ ਤੇ ਪਾਣੀ ਜ਼ਰੂਰੀ ਹੈ, ਵੀ ਆਪਣੇ ਕੋਲ ਪਾਣੀ ਐਰਪੋਰਟ ਹੈਗਾ, ਜਿੰਨੇ ਫਾਇਰ ਟਰੱਕ ਆ ਸਾਡੇ 750 ਗੈਲਨ ਜਾਂ 1000 ਗੈਲਨ ਔਨ ਬੋਰਡ ਹੁੰਦੀ ਹੈ, ਹਾਈਡ੍ਰੇਟ ਸਿਸਟਮ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਹਾਊਸ ਲਾਈਨ, ਉਹ ਜਿੰਨਾ ਵੱਡਾ ਵੇਅਰ ਹਾਊਸ ਹੈ ਉਨਾ ਜ਼ਿਆਦਾ ਪਾਣੀ ਚਾਹੀਦਾ, ਸਾਡੇ ਕੋਲ ਤਕਰੀਬਨ। ਸੋ ਮੈਜੋਰਿਟੀ ਦਾ ਡਿਪਾਰਟਮੈਂਟ ਆਪਣੀ ਜਿਹੜੇ ਅਮਰੀਕਾ ਵਿੱਚ ਆ, ਇਹਦੇ ਅਗਰੈਸਿਵ ਫਾਇਰ ਡਿਪਾਰਟਮੈਂਟ, ਸਾਡਾ ਕੋਲ ਹੁੰਦਾ ਸੂਨੈਸ ਅਸੀਂ ਪਾਣੀ ਅੱਗ ਤੇ ਪਾ ਦਈਏ, ਸਾਡੀਆਂ ਜਿੰਨੀਆਂ ਪ੍ਰੋਬਲਮਾਂ ਸਾਡੀਆਂ ਸੋਲਵ ਹੋ ਗਈਆਂ, ਜਿੰਨੀ ਛੇਤੀ ਅਸੀਂ ਕਰੀਏ। ਸੋ ਜਿਹੜੀ ਸਾਡੀ ਇਨੀਸ਼ੀਅਲ ਇੰਜਨ ਕੰਪਨੀ ਜੌਬ ਹੁੰਦੀ ਹੈ, ਪਰ ਦੇयर ਇਜ਼ ਅ ਸਟੇਟ ਲਾ ਆ, ਉਹਨੂੰ ਕਹਿੰਦੇ ਆ ਆਈਡੀ, ਵੀ ਜੇ ਜਿਹੜਾ ਦੇ ਅੰਦਰ ਧੂੰਆਂ ਆ ਤੇ ਅੱਗ ਆ ਤੇ ਤੁਸੀਂ 2 ਬੰਦੇ ਬਾਹਰ ਚਾਹੀਦੇ, 2 ਅੰਦਰ ਚਾਹੀਦੇ ਆ, ਤੇ ਇਹ ਜ਼ਰੂਰੀ ਹੁੰਦਾ। ਸੋ ਜਿਹੜੀ ਨਵੀਂ ਸਟੱਡੀ ਹੈ UL 300 ਆ, ਅੰਡਰਲਾਈਨ ਲੈਬੋਰੇਟਰੀ, ਜਿਹੜੀ ਆਪਾਂ ਕੋਈ ਵੀ ਚੀਜ਼ ਲੈਂਦੇ ਉੱਥੇ ਲਿਖਦਾ UL ਜਾਂ FM, ਉਹਨੇ ਸਟੱਡੀ ਕੀਤੀ ਹੈ ਕਿ ਤੁਸੀਂ ਬਾਹਰੋਂ ਅੰਦਰ ਜਾਣ ਤੋਂ ਪਹਿਲਾਂ ਬਾਹਰੋਂ ਪਾਣੀ ਪਾਓ, ਉਹਨਾਂ ਥੋੜ੍ਹਾ ਜਿਹਾ ਅੱਗ ਘੱਟ ਜਾਂਦੀ ਹੈ ਤੇ ਸਾਡੇ ਲਈ ਸੌਖਾ ਹੁੰਦਾ, ਕਿਉਂਕਿ ਸਾਡੇ ਜਿਹੜੇ ਕੱਪੜੇ ਵੀ ਆ ਉਹ ਵੀ ਤੱਤੇ ਹੁੰਦੇ ਆ, ਬੋਤਲ ਵੀ ਹੈ, ਸਾਰਾ ਕੁਛ ਆ। ਜਿਹੜਾ ਸਾਡਾ ਮੇਨ ਮੈਸਕ ਆ ਜਿਹੜਾ ਲਾਇਆ ਹੁੰਦਾ, ਉਹ 500 ਡਿਗਰੀ ਤੋਂ ਬਾਅਦ ਉਹ ਫੇਰ ਹੋਣ ਲੱਗ ਪੈਂਦਾ। ਓਕੇ, ਯਾ ਉਹ ਜ਼ਿਆਦਾ ਤੋਂ ਜ਼ਿਆਦਾ ਤਾਂ ਉਹੀ ਸਪੋਰਟ ਆ ਨਾ, ਜੇ ਸਾਹ ਹੀ ਨਹੀਂ ਆ। ਮੈਂ ਕਹਿੰਦਾ ਨਾ, ਅਸੀਂ ਵੀ ਸੁਪਰਮੈਨ ਨਹੀਂ ਹੈਗੇ ਨਾ, ਸਾਡੇ ਵੀ ਸੱਟ ਵੀ ਲੱਗਦੀ ਆ, ਸਭ ਕੁਛ ਹੁੰਦਾ ਆ, ਉਹ ਵੀ ਲਿਮਿਟ ਆ। ਸੋ ਬਿਗੇਸਟ ਗੋਲ ਇਜ਼, ਮੈਂ ਆਪਣੇ ਕੋਲ ਦੱਸਾਂਗਾ, ਜਦੋਂ ਮੈਂ
360 ਲੈਣਾ ਬਿਲਡਿੰਗ ਦੀ ਤੇ ਵੀ ਜਿਹੜਾ 5 ਮੈਂ ਕਿਹਾ ਜਿਹਨੂੰ ਮੈਂ ਘੁੰਮ ਕੇ ਆਉਣਾ ਬਿਲਡਿੰਗ ਦੇਖਣਾ ਕੀ ਆ ਮੇਰੀ ਵੇਟ ਨਾ ਕਰੀ ਉਸ ਕਰਕੇ ਤੇ ਪਾਣੀ ਪਾਉਣ ਲੱਗ ਪਈ ਬਾਹਰ ਉਹਨਾਂ ਉਹ ਥੋੜਾ ਜਿਹਾ ਠੰਡਾ ਹੋ ਜਾਊਗਾ ਜਾਂ ਅੰਦਰ ਜਾਣਾ ਉਹ ਆਪਣੇ ਸੌਖਾ ਪਹੁੰਚਾਉਣ ਸੋ ਦੈਟ ਜੋ ਹਰ ਆਰਗੇਨਾਈਜੇਸ਼ਨ ਦੇ ਜਿਹੜੇ ਟੈਕਟਿਕ ਆ ਉਹ ਆਪਣੇ ਆ ਡਿਫਰੈਂਟ ਕੋਈ ਅਗਰੈਸਿਵ ਲੈਸ ਅਗਰੈਸਿਵ ਆ ਬਾਕੀ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਜੇ ਕਿੰਨੇ ਕੁ ਬੰਦੇ ਆ ਉਹ ਫੈਕਟਰ ਪਲੇ ਕਰਦਾ ਹੁਣ ਸਾਡੇ ਜਿਹੜਾ ਸਾਡਾ ਪ੍ਰੈਜ਼ੈਂਟ ਰੂਰਲ ਏਰੀਆ ਆ ਸਾਡਾ ਰੂਰਲ ਏਰੀਆ ਸਾਡੇ ਕੰਟਰੀ ਰੂਰਲ ਏਰੀਆ ਉੱਥੇ ਇੱਕੋ ਹੀ ਆ 2 ਜਾਂ 1 ਬੰਦਾ ਫਾਈਟ ਕਰਦਾ ਉਹਨਾਂ ਟਾਈਮ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਔਖਾ ਅੱਛਾ ਜਿਹੜੇ ਆਪਾਂ ਦੇਖਦੇ ਹੁੰਦੇ ਆ ਵੀ ਜਿੱਦਾਂ ਹੁਣ ਆਪਾਂ ਜੇ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਉਹ ਗੱਲ ਕਰੀਏ ਆਪਾਂ ਆਫੇਅਰ ਉਦੋਂ ਤੁਸੀਂ ਦੱਸ ਰਹੇ ਸੀਗੇ ਵੀ ਹੁਣ ਜਿੱਦਾਂ ਤੁਸੀਂ ਉੱਥੇ ਹੈਗੇ ਆ ਤੁਸੀਂ ਸਿੱਖੀ ਦੇ ਨਾਲ ਸਿੱਖ ਧਰਮ ਦੇ ਨਾਲ ਜੁੜੇ ਆ ਤੁਸੀਂ ਰਿਅਲਾਈਜ਼ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਮਹੱਤਤਾ ਆ ਕੀ ਇੰਪੋਰਟੈਂਸ ਆ ਵੀ ਉਹਨਾਂ ਨੂੰ ਤੁਸੀਂ ਇੰਸਟਰਕਸ਼ਨਜ਼ ਦਿੱਤੀਆਂ ਹੋਈਆਂ ਆਪਣੇ ਫਾਇਰ ਡਿਪਾਰਟਮੈਂਟ ਨੂੰ ਵੀ ਰੱਬ ਨਾ ਕਰੇ ਜੇ ਇੱਦਾਂ ਦੀ ਕੋਈ ਚੀਜ਼ ਵਾਪਰਦੀ ਆ ਹਾਊ ਟੂ ਗੋ ਅਬਾਊਟ ਕਿੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਣਾ ਕਿਵੇਂ ਜਿਹੜਾ ਉਹ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਆਈ ਨੋ ਉਦੋਂ ਸੇਫਟੀ ਪੈਰਾਮਾਊਂਟ ਹੁੰਦੀ ਉਹ ਸਾਰੀਆਂ ਚੀਜ਼ਾਂ ਨਾਲ ਆ ਸੋ ਇੱਦਾਂ ਦੀਆਂ ਚੀਜ਼ਾਂ ਬਾਕੀ ਸ਼ਹਿਰਾਂ ਦੇ ਵੀ ਜਿਹੜੇ ਫਾਇਰ ਡਿਪਾਰਟਮੈਂਟਸ ਨੂੰ ਪਤਾ ਹੋਣ ਹਾਊ ਡੂ ਯੂ ਥਿੰਕ ਵੀ ਜਿਹੜੇ ਉਹ ਗੁਰੂ ਘਰਾਂ ਵਾਲੇ ਆ ਉਹ ਲਾਈਕ ਇਜ਼ ਇਟ ਅ ਗੁੱਡ ਥਿੰਗ ਵੀ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਉਹਨਾਂ ਨੂੰ ਸਮਝਾਇਆ ਜਾ ਸਕੇ ਉਹਨਾਂ ਨੂੰ ਦੱਸਿਆ ਜਾ ਸਕੇ ਇਹ ਚੀਜ਼ਾਂ ਹਾਂਜੀ ਇਹ ਤੁਹਾਡੀ ਗੱਲ ਬਈ ਸੀ ਮੈਂ ਤੇ ਕੱਲ ਮੇਰੇ ਚੀਫ ਇਹੀ ਗੱਲ ਕਰਦੇ ਸੀ ਬੈਠੇ ਤੇ ਹਰ ਡਿਪਾਰਟਮੈਂਟ ਦੇ ਜਿਹੜੇ ਲੀਡਰਸ਼ਿਪ ਆ ਉਹ ਬਹੁਤ ਓਪਨ ਮਾਈਂਡ ਆ ਕਿ ਆਪਾਂ ਇੱਕ ਬੜੀ ਲੱਕੀ ਆਪ ਦੇ ਕੰਟਰੀ ਰਹਿੰਦੇ ਹਾਂ ਤੁਸੀਂ ਜਿਹੜੇ ਮਰਜ਼ੀ ਡਿਪਾਰਟਮੈਂਟ ਫੋਨ ਕਰੋ ਮੋਰ ਦੈਨ ਹੈਪੀ ਆ ਕੇ ਤੁਹਾਡੀ ਗੱਲ ਸੁਣਨਗੇ ਸਮਝਣਗੇ ਤੇ ਬਾਕੀ ਰਿਲੇਸ਼ਨਸ਼ਿਪ ਦਾ ਟਾਈਮ ਬਿਲਡ ਹੁੰਦੀ ਹੈ ਪਸੰਦਾਂ ਵੀ ਆਵਾਂਗੇ ਜਾਵਾਂਗੇ ਤੇ ਹਾਂਜੀ ਤੇ ਸਾਡੇ ਜਿੰਨੇ ਕਿ ਜਿਹੜੇ ਯੂਨੀਵਰਸਿਟੀ ਡਿਪਾਰਟਮੈਂਟ ਜਿੰਨੇ ਨਵੇਂ ਰਿਕਰੂਟ ਹਰ ਹੁੰਦੇ ਆ ਮਿਰਜ਼ਾਬੰਦੀ ਟ੍ਰੇਨਿੰਗ ਨੈਸ਼ਨਲ ਟ੍ਰੇਨਿੰਗ ਮਿਲਣਾ ਹੁੰਦੀ ਹੈ ਤੇ ਅਸੀਂ ਸਾਰਿਆਂ ਨੂੰ ਸਾਡੀ ਬਹੁਤ ਕਿ ਅੱਜ ਜਿੱਦਾਂ ਮੈਂ ਕੈਨੇਡਾ ਦੇਖਿਆ ਸੀਗਾ ਕੈਨੇਡਾ ਜੋ ਨਵੀਂ ਰਿਕਰੂਟ ਪੁਲਿਸ ਹਾਇਰ ਹੁੰਦੀ ਹੈ ਉਹ ਗੁਰੂ ਘਰ ਜਾ ਕੇ ਸੇਵਾ ਕਰਦੀ ਹੈ ਸਾਡੇ ਯੂਨੀਵਰਸਿਟੀ ਡਿਪਾਰਟਮੈਂਟ ਜਿਹੜੀ ਸਾਡੀ ਟੈਸਟ ਤੇ ਸਾਈਨ ਅਪ ਕਰਨ ਜਿਹੜਾ ਨਵਾਂ ਹਾਇਰ ਆ ਉਹਨਾਂ ਦੇ ਵਿੱਚ ਆਪਣੇ ਜਿਹੜੇ 2 ਹੀ ਗੁਰੂ ਘਰ ਆ ਉਹਨਾਂ ਨੂੰ ਵਿਜ਼ਿਟ ਰਿਕੁਆਇਰ ਹੈ ਉਹ ਤੋਂ ਬਿਨਾਂ ਉਹਨਾਂ ਦੀ ਟੈਸਟ ਪੂਰੀ ਹੁੰਦੀ ਓਕੇ ਉਹਨੇ ਜਾਣਾ ਆ ਉਹਨੇ ਜਾ ਕੇ ਸਮਝਣਾ ਆ ਇੱਕ ਵੀਡੀਓ 6 ਇਨ ਅਮਰੀਕਾ PBS ਨੇ ਬਹੁਤ ਪੁਰਾਣੀ ਹੈ ਉਹ ਬਣਾਈ ਸੀਗੀ ਤੇ ਉਹ ਉਹਨਾਂ ਦਿਖਾਈ ਦੀ ਆ ਬਾਕੀ ਕਿਉਂਕਿ ਮੈਨੂੰ 4 ਹੋ ਗਏ 25 ਸਾਲ ਹੋ ਗਏ ਹੁਣ ਇਹਦੇ ਨੂੰ ਕਿ ਉਹ ਉਹਨਾਂ ਨੂੰ ਇਹ ਪਤਾ ਵੀ ਕੋਈ ਵੀ ਕੁਐਸਚਨ ਮੈਨੂੰ ਪੁੱਛ ਸਕਦੇ ਮੈਨੂੰ ਕੋਈ ਮਾਈਂਡ ਨਹੀਂ ਕੋਈ ਵੀ ਪੁੱਛ ਮੈਂ ਕਹਿੰਦਾ ਜਿਹੜਾ ਤੁਹਾਡੇ ਮਨ 'ਚ ਗੱਲ ਆ ਉਹ ਪੁੱਛ ਲਓ ਮੈਂ ਕਹਿੰਦਾ ਕੋਈ ਵੀ ਵਰਡ ਜਿਹੜਾ ਤੁਸੀਂ ਮੈਨੂੰ ਅਫੈਂਡ ਨਹੀਂ ਕਰਨਾ ਕਿਉਂਕਿ ਆਪਾਂ ਗੱਲ ਕਰਾਂਗੇ ਤਾਂ ਗੱਲ ਹੋਊਗੀ ਸੋ ਆਈ ਥਿੰਕ ਸੇਮ ਥਿੰਗ ਸੈਨ ਹੋਜ਼ੇ ਫਰੀਮਾਂਟ ਫ੍ਰੈਜ਼ਨੋ ਮੈਨੂੰ ਫ੍ਰੈਜ਼ਨੋ ਅਪਾਰਟਮੈਂਟ ਜਾਣਦੇ ਕਿਉਂਕਿ ਅਪਾਰਟਮੈਂਟ ਬਹੁਤ ਸਮਾਲ ਹੈ ਸਾਰੇ ਇੱਕ ਜਾਣਦੇ ਹੁੰਦੇ ਆ ਕੋਈ ਵੀ ਗੁਰੂ ਘਰ ਦੀ ਕਮੇਟੀ ਆ ਮੋਰ ਦੈਨ ਹੈਪੀ ਆ ਰੀਚ ਕਰ ਸਕਦੇ ਨੇ ਉਹਨਾਂ ਨੂੰ ਮਾਸ ਕਰਦਾ ਫੈਸਿਲਿਟੇਟ ਕਰਕੇ ਜਿਹਦੇ ਅਪਾਰਟਮੈਂਟ ਤੋਂ ਗੱਲ ਕਰਕੇ ਉਹ ਆ ਕੇ ਤੁਹਾਡੇ ਨਾਲ ਕੋਈ ਡਿਫੀਸ਼ੈਂਸੀ ਦੱਸ ਸਕਦੇ ਆ ਤੇ ਤੁਸੀਂ ਦੱਸ ਸਕਦੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਆ ਵੀ ਜੇ ਤੁਹਾਨੂੰ ਅੱਗ ਲੱਗੇ ਤਾਂ ਇੱਦਾਂ ਨੂੰ ਟ੍ਰੀਟ ਕਰੋ ਕਿਉਂ ਉਹ ਚੀਫ ਨੇ ਕਹਿੰਦਾ ਕਿ ਗੁਰੂ ਗ੍ਰੰਥ ਚੱਕ ਕੇ ਨਹੀਂ ਉਹ ਕਿਤਾਬ ਨਹੀਂ ਚੱਕ ਕੇ ਥੱਲੇ ਸੁੱਟ ਸਕਦੇ ਆ ਇਹਨੂੰ ਮੈਨੂੰ ਬੜੀ ਮਰਿਆਦਾ ਨਾਲ ਆਪਣੇ ਪਾਠਕ ਵਿੱਚ ਰੱਖ ਲੈਣੀ ਆ ਤੇ ਜਦੋਂ ਗੁਰੂ ਦੀ ਕਮੇਟੀ ਆਉਗੀ ਆਪਣੇ ਕੋਲ ਲੈ ਸਕਦੇ ਹਾਂਜੀ ਸਾਰੇ ਜਿੰਨੇ ਕਿਉਂਕਿ ਸਾਡੇ ਕੋਲ 5 ਫਾਈਟ ਟਰੱਕ ਆ ਜਿਹਨਾਂ 'ਚ 4 ਸੀਟਾਂ ਹੋਣੀਆਂ ਤੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਸਾਡਾ ਆ ਜੇ ਕੁਛ ਹੋਏ ਇੱਦਾਂ ਨਾ ਜੋ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਆ ਉਹ ਸਾਰੇ ਉਹਨਾਂ ਨੂੰ ਚੱਕ ਕੇ ਪਾਠਕ ਦੇ ਵਿੱਚ ਰੱਖਣੇ ਸੀਟਾਂ ਤੇ ਕੀ ਫਿਰ ਤੁਹਾਡੇ ਦੇ ਵਿੱਚ ਵੀ ਇਹ ਪਲਾਨ ਹੈਗਾ ਵੀ ਰੱਬ ਨਾ ਕਰੇ ਏਦਾਂ ਹੋਵੇ ਤਾਂ ਪਹਿਲਾਂ ਸੁਖਾਸਨ ਵਾਲੇ ਰੂਮ ਦੇ ਵਿੱਚ ਉੱਥੇ ਜਾਣਾ ਆ ਕਿੱਦਾਂ ਜਾਣਾ ਸੋ ਉਹ ਵੀ ਤੁਸੀਂ ਫਿਰ ਪਲਾਨ ਨਿਰਧਾਰਿਤ ਕੀਤਾ ਹੁੰਦਾ ਹੈ ਹਾਂਜੀ ਸੋ ਉਹਨਾਂ ਨੇ ਕਿਹਾ ਜਦੋਂ ਗੁਰੂ ਘਰ 'ਚ ਜਿਹਦਾ ਪ੍ਰਾਇਮਰੀ ਸਰਚ ਕਰਦੇ ਆਪਾਂ ਕਿਸੇ ਹਿਊਮਨ ਲਾਈਫ ਲਈ ਚਾਹੇ ਬਿਲਡਿੰਗ ਵਿੱਚ ਹੋਵੇ ਚਾਹੇ ਨਾ ਹੋਵੇ ਅਸੀਂ ਪ੍ਰਾਇਮਰੀ 2 ਸਰਚ ਕਰਦੇ ਹਾਂ ਇੱਕ ਪਹਿਲੀ ਸਰਚ ਇੱਕ ਦੂਜੀ ਸਰਚ ਠੀਕ ਹੈ ਬਹੁਤ ਜ਼ਰੂਰੀ ਸਾਡੇ ਲਈ ਕਿ ਅਸੀਂ ਕਿਸੇ ਦੀ ਮੰਨੀ ਨਹੀਂ ਵੀ ਉਹਨੇ ਕਿਹਾ ਬਿਲਡਿੰਗ ਦਾ ਕਲੀਅਰ ਕੋਈ ਹੈ ਨਹੀਂ ਗਾ ਕਿਉਂਕਿ ਇੱਦਾਂ ਕਲੀਅਰ ਕੋਈ ਜਗੀ ਕਰਨਾ ਮਤਲਬ ਸ਼ੋਰ ਐਗਜ਼ਾਮਪਲ ਕਰਨਾ ਪਾਰਟਨਰ ਗਿਆ ਸੀਗਾ ਨਿਊਯਾਰਕ ਸਟੇਟ ਦੇ ਵਿੱਚ ਤਾਂ ਤੁਹਾਨੂੰ ਦੱਸ ਹੀ ਸਕਦੇ ਤੇ ਉਹ ਜਦੋਂ ਗਏ ਤੇ ਉਹ ਜਿਹੜਾ ਗੋਰਾ ਸੀ ਬਾਹਰ ਖੜਾ ਸੀ ਉਹ ਕਹਿੰਦਾ ਵੀ ਸਾਰੇ ਬਾਹਰ ਹੈ ਨਹੀਂ ਕੋਈ ਵਿੱਚ ਪਾਰਟ ਨੇ ਵੀ ਪ੍ਰਾਇਮਰੀ ਸਰਚ ਕੀਤੀ ਉਹਨੇ ਆਪਣੀ ਗਰਲਫ੍ਰੈਂਡ ਬੰਨਿਆ ਸੀ ਬੰਨ ਕੇ ਕਾਲਜ ਦੇ ਵਿੱਚ ਸੀ ਤੇ ਫਾਰਮ ਲੱਗ ਰਹੀ ਸੀ
ਜੇ ਉਹਦੀ ਮੰਨ ਲੈਂਦੇ ਨਾ ਪ੍ਰਾਇਮਰੀ ਸਰਚ ਕਰਦੇ ਕਿੰਨਾ ਮਨ ਨੂੰ ਕਿੰਨਾ ਦੁੱਖ ਲੱਗਣਾ ਸੀਗਾ। ਤੇ ਗੋਇੰਗ ਬੈਕ ਸਾਡੇ ਗੁਰੂ ਘਰ ਇਸ ਲਈ ਦੱਸਿਆ ਸੀ ਸਰਚ ਕਰਕੇ ਸਭ ਤੋਂ ਇੰਪੋਰਟੈਂਟ ਰੂਮ ਉਹਨਾਂ ਨੇ ਦੱਸਿਆ ਵੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਦਰਸ਼ਨ ਕੀਤਾ ਵੀ ਜਿੱਦਾਂ ਮਰਜ਼ੀ ਉੱਥੇ ਆ ਕੇ ਨਾ ਪਹੁੰਚੇ। ਜੇ ਆਪਾਂ ਲੱਗਦਾ ਵੀ ਸੈਕਸ਼ਨ ਦੀ ਬਿਲਡਿੰਗ ਵਾਲ ਵੀ ਆਪਾਂ ਕਰਾਉਣੀ ਤੇ ਉਹਦੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਉੱਥੋਂ ਉਹਨਾਂ ਨੂੰ ਕਰ ਕੀਤਾ ਜਾਵੇ ਸਾਰੇ ਸਰੂਪਾਂ ਨੂੰ। ਅੱਛਾ, ਤੇ ਇੱਥੇ ਮੈਂ ਫਿਰ ਇਹ ਵੀ ਪੁੱਛਣਾ ਚਾਹੁੰਦਾ ਵੀ ਜਸਵੰਤ ਸਿੰਘ ਜੀ ਵੀ ਕੀ ਫਿਰ ਜਿੱਦਾਂ ਹੁਣ ਸੁਖਾਸਨ ਵਾਲੇ ਜਿਹੜੇ ਰੂਮ ਆ ਕਿ ਸਾਰੇ ਗੁਰੂ ਘਰਾਂ ਨੂੰ ਉਹ ਥੋੜ੍ਹੇ ਜਿਹੇ ਇੱਦਾਂ ਫਾਇਰ ਪ੍ਰੂਫ ਜਾਂ ਕੁਛ ਇੱਦਾਂ ਦੇ ਪ੍ਰੂਫ ਬਣਾਉਣੇ ਚਾਹੀਦੇ, ਉਹਦੇ ਲਈ ਕੀ ਇੰਸਟਰਕਸ਼ਨਸ ਤੁਸੀਂ ਕਹਿੰਦੇ ਜਾਂ ਕੀ ਇੱਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਵੀ ਉਹ ਕੀਤੀਆਂ ਜਾ ਸਕਣ? ਹਾਂਜੀ, ਤੁਹਾਡੀ ਗੱਲ ਸੁਣੀ ਆ। ਸੈਕਰਾਮੈਂਟੋ ਸਿਟੀ ਵਿੱਚ ਚਰਚ ਹੈ ਬਹੁਤ ਪੁਰਾਣਾ ਕੈਥੀਡਰਲ ਸਟੇਟ ਕੈਪੀਟਲ ਦਾ। ਅੱਛਾ, ਉਹਨੇ ਇੰਸਟਾਲ ਕੀਤਾ, ਉਹਨੂੰ ਕਹਿੰਦੇ ਇਹ ਵੈਸਟਾ ਸਿਸਟਮ। ਵੈਸਟਾ ਆ ਉਹ ਜਿੱਦਾਂ ਫਾਇਰ ਦੇ ਪੈਪ ਨਹੀਂ ਹੁੰਦੇ ਇੱਦਾਂ ਪਿਆ ਹੁੰਦਾ ਸਾਰੇ ਉਹ ਸਾਰੇ ਚਰਚ ਪਾਇਆ ਹੋਈ। ਉਹ ਚਰਚ ਉਹ ਬਹੁਤ ਪੁਰਾਣਾ ਹੈ ਔਰ ਉਹਨੂੰ ਲੂਜ਼ ਨਹੀਂ ਕਰਨਾ ਮੰਗਦੇ। ਉਹ ਜੇ ਪੈਪ ਆ ਉਹ ਜੇ ਗਲੀਆਂ ਜਿੱਦਾਂ ਆਪਾਂ ਇੰਡੀਆ ਬੋਚ ਪਾਈ ਦਾ ਕੁਝ ਗਲੀਆਂ ਨਹੀਂ ਆਉਂਦੇ ਫਿਲਟਰ ਕਰਨ ਲਈ, ਤੇ ਉਹ ਗਲੀਆਂ ਹਰ 30 ਸਕਿੰਟ ਉਹ ਜਿਹੜਾ ਸਿਸਟਮ ਆ ਉਹ 에ਅਰ ਸੈਂਪਲ ਕਰਦਾ ਹਰ 30 ਸਕਿੰਟ। ਓਕੇ, ਇਹ ਧੂਆਂ ਤਾਂ ਨਹੀਂ ਹੈਗਾ ਲੇਕਿਨ ਉਹਨੂੰ ਪਤਾ ਹੈ ਧੂਏ ਵਾਲੀ ਹੈ ਕਿ ਉੱਦਾਂ ਡਰਟੀ ਏਅਰ ਹੈ। ਜੇ ਉਹਨੂੰ ਮਾੜਾ ਜਿਹਾ ਵੀ ਲੱਗੇ ਵੀ ਇਹ 'ਚ ਕੋਈ ਧੂਏ ਦਾ ਪ੍ਰੋਡਕਟ ਕੰਬਸ਼ਨ ਮਾੜਾ ਜਿਹਾ ਉਹਦੇ ਸਾਰੇ ਬਿਲਡਿੰਗ 'ਚ ਫਾਇਰ ਅਲਾਰਮ ਐਕਟੀਵੇਟ ਕਰ ਦੇਣਾ ਤੇ ਫਾਇਰ ਡਿਪਾਰਟਮੈਂਟ ਨੋਟੀਫਾਈ ਕਰ ਦੇਣਾ। ਓਕੇ, ਠੀਕ ਹੈ। अर्ਲੀ डिटेक्शन इज की राइट, क्योंकि ਉੱਥੇ ਉਹਨੇ ਸਪ੍ਰਿੰਕਲਰ ਸਿਸਟਮ ਲਾਇਆ ਪਰ ਉਹ ਸਪ੍ਰਿੰਕਲਰ ਸਿਸਟਮ ਕਿਉਂਕਿ ਜੇ ਸਪ੍ਰਿੰਕਲਰ ਪਾਣੀ ਵੀ ਡੈਮੇਜ ਕਰਦਾ ਨਾ। ਸੋ ਆਪਣੇ ਗੁਰੂ ਘਰਾਂ ਵਿੱਚ ਕੋਈ ਇੱਦਾਂ ਸਿਸਟਮ ਹੈਗਾ ਐਗਜ਼ਿਸਟ ਆਪਣੇ ਸੈਕਰਮੈਂਟੋ ਲੱਗਾ, ਇਹ ਕਿਹੜੀ ਦੂਰ ਨਹੀਂ ਹੈਗਾ। ਇੱਕ ਡਿਸਕਵਰੀ ਮਿਊਜ਼ੀਅਮ ਸੈਕਰਮੈਂਟੋ ਜੋ ਬਹੁਤ ਪੁਰਾਣਾ ਆ, ਉੱਥੇ ਬਹੁਤ ਪੁਰਾਣਾ ਸਮਾਨ ਉਹ ਡੈਮੇਜ ਨਹੀਂ ਕਰਨਾ ਮੰਗਦੇ ਪਾਣੀ ਨਾਲ ਤੇ ਫਾਇਰ ਨਾਲ, ਤੇ ਉਹਨੇ ਉੱਥੇ ਵੀ ਇਹ ਲਾਇਆ। ਹਿਸਟੋਰੀਕਲ ਵੈਲਿਊ ਹੁੰਦੀ ਉਹਨਾਂ ਦੀ। ਹਾਂਜੀ, ਹਿਸਟੋਰੀਕਲ ਵੈਲਿਊ ਜੀ ਇਹਨਾਂ ਦੇ ਗੁਰੂ ਘਰ ਜਿਹੜੇ ਗੁਰੂ ਘਰ ਉੱਥੇ ਕੋਈ ਵੈਲਿਊ ਹੈ ਨਹੀਂ ਨਾ, ਉਹਦੇ ਰਿਲੀਜੀਅਸ ਵੈਲਿਊ ਸੋ there's a system ਉਹ ਡਿਟੈਕਟ अर्ਲੀ ਕਰੂਗਾ। ਉਸ ਤੋਂ ਬਾਅਦ ਸਪ੍ਰਿੰਕਲਰ ਸਿਸਟਮ, ਕਿਉਂਕਿ ਜੇ ਤੁਸੀਂ ਮੈਨੂੰ ਪਤਾ ਖਰਚਾ ਹੈਗਾ ਫਾਇਰ ਸਪ੍ਰਿੰਕਲਰ ਸਿਸਟਮ ਲਾਉਣ ਦਾ ਖਰਚਾ ਪੈਸੇ ਲੱਗਦੇ ਆ। ਜਿਹੜੇ ਆਪਣੇ ਕਈ ਗੁਰੂ ਘਰ ਆਪਣੇ ਖੱਤਿਆਂ ਵਿੱਚ ਰਿਮੋਟ ਆ ਉੱਥੇ ਪਾਣੀ ਵੀ ਨਹੀਂ ਹੈ ਨਾ, ਉਹਨਾਂ ਨੂੰ ਪਾਣੀ ਦਾ ਟੈਂਕ ਵੀ ਰੱਖਣਾ ਪੈਣਾ, ਇਹ ਡੀਜ਼ਲ ਜਨਰੇਟਰ ਤੇ ਜਾਂ ਫਿਰ ਆਪਾਂ ਨੂੰ ਇਹ ਡੀਜ਼ਲ ਫਾਇਰ ਪੰਪ ਰੱਖਣਾ ਪੈਣਾ। ਉਹਦਾ ਖਰਚਾ ਹੁੰਦਾ ਆ, ਪਰ ਆਪਾਂ ਗੁਰੂ ਘਰ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਵੈਲਿਊ ਤਾਂ ਕੋਈ ਪਾ ਨਹੀਂ ਸਕਦੇ। ਜੇ ਤੁਸੀਂ ਸਾਰੇ ਗੁਰੂ ਘਰ 'ਚ ਨਹੀਂ ਲਾਉਣਾ ਸਪ੍ਰਿੰਕਲਰ ਸਿਸਟਮ, ਲੀਸ ਜਿੱਥੇ ਮਹਾਰਾਜ ਦਾ ਸੰਘਰਸ਼ ਹੈ ਉੱਥੇ ਦਾ ਲੀਸ ਲਾਓ। ਤੇ ਡਿਟੈਕਸ਼ਨ ਸਿਸਟਮ ਜਿਹੜਾ अर्ਲੀ ਨੋਟੀਫਿਕੇਸ਼ਨ ਸਾਨੂੰ ਕਰੂਗਾ। ਤਾਂ ਥਰਡ ਆਪਣੇ ਲੋਕਲ ਪਾਰਟਨਰ ਨੂੰ ਗੱਲ ਕਰਕੇ ਉਹਨਾਂ ਸੱਦੋ, ਉਹਨਾਂ ਨੂੰ ਦੱਸੋ ਵੀ ਸਾਡੇ ਲਈ ਕੀ ਇੰਪੋਰਟੈਂਟ ਹੈ ਵੀ ਇਹਨੂੰ ਸਾਹਮਣਾ ਕਰਨਾ, ਕਿਉਂਕਿ ਨਹੀਂ ਤਾਂ ਜਿਹਨਾਂ ਨੂੰ ਨਹੀਂ ਪਤਾ ਉਹਨੇ ਸਰ ਸਮਝ ਕੇ ਬਾਹਰ ਉਹਦੀ ਰੱਖ ਦੇਣਾ। ਅੱਛਾ, ਜਸਵੰਤ ਸਿੰਘ ਜੀ ਇਹ ਵੀ ਦੱਸਿਓ ਹੁਣ ਐਜ਼ ਵੀ ਨੋ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਸੋਲਰ ਲੱਗ ਰਿਹਾ, ਬੈਟਰੀਜ਼ ਲੱਗ ਰਹੀਆਂ, ਉਹ ਕਿੰਨਾ ਕੁ ਕੰਪਲੀਕੇਟ ਕਰਦੀਆਂ ਆ ਜਿਹੜੀਆਂ ਚੀਜ਼ਾਂ ਜਿਹੜੀ ਫਾਇਰ ਸਪਰੈਸ਼ਨ ਨੂੰ ਤੇ ਉਹਨੂੰ, ਕਿਉਂਕਿ ਇਹ ਅਕਸਰ ਸਾਨੂੰ ਜਿਹੜੇ ਇੱਕ ਆਮ ਇਨਸਾਨ ਆ ਉਹਨੂੰ ਇਹ ਇੰਨਾ ਕੁ ਪਤਾ ਆ ਵੀ ਜਿਹੜੀ ਬੈਟਰੀ ਦੀ ਅੱਗ ਆ ਪਾਣੀ ਦੇ ਨਾਲ ਬੁਝਾਉਣੀ ਬੜੀ ਔਖੀ ਆ। ਸੋ ਬਹੁਤ ਸਾਰੇ ਗੁਰੂ ਘਰਾਂ ਦੀਆਂ ਛੱਤਾਂ ਦੇ ਉੱਤੇ ਵੀ ਸੋਲਰ ਲੱਗੇ ਆ, ਬੈਟਰੀਜ਼ ਵੀ ਹੋਣਗੀਆਂ, ਬਹੁਤ ਕੁਛ ਜਿਹੜਾ ਹੁੰਦਾ ਆ। ਹਾਊ ਡਜ਼ ਦੈਟ ਕਮ ਇਨਟੂ ਪਿਕਚਰ ਜਦੋਂ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ? ਹਾਂਜੀ, ਜਿਹੜਾ ਕੈਲੀਫੋਰਨੀਆ ਦਾ ਫਾਇਰ ਕੋਡ ਆ ਉਹ ਰਿਕੁਆਇਰਮੈਂਟ ਪਾਈਆਂ ਆ ਜਿਹੜਾ ਸੋਲਰ ਸਿਸਟਮ ਆ ਉਹ ਕਿੱਦਾਂ ਲਾ ਜਾਵੇ ਹਰ ਇੱਕ ਡਿਪਾਰਟਮੈਂਟ। ਹੁਣ ਜਦੋਂ ਸਾਨੂੰ ਪਲਾਨ ਆਉਂਦੇ ਆ, ਮੈਂ ਪਲਾਨ ਨੂੰ ਵੀ ਕਦਮ ਦੇ ਦਿੰਦਾ ਉਹਨੇ ਕਿੱਥੇ ਲਾਉਣਾ। ਅਸੀਂ ਕੋਸ਼ਿਸ਼ ਕਰੀਦੀ ਆ ਵੀ ਜਿਹੜਾ ਪਬਲਿਕ ਸੇਫਟੀ ਲਈ ਤੇ ਫਾਇਰ ਡਿਪਾਰਟਮੈਂਟ ਲਈ ਐਡਕੁਏਟ ਐਕਸੈਸ ਹੈਗਾ। ਤੇ ਸਿਟੀ ਆਫ ਸੈਨ ਹੋਜ਼ੇ ਨੇ ਉਹਨੇ ਆਪਣਾ ਆਰਡੀਨੈਂਸ ਬਣਾਇਆ, probably one of the tough ordinance, ਤੇ ਉਹੀ ਮੈਂ ਅਡਾਪਟ ਕਰ ਰਿਹਾ ਇੱਥੇ। ਕਿਉਂਕਿ ਜਿਹੜੀ ਲਿਥੀਅਮ ਆਇਨ ਬੈਟਰੀ ਆ ਜਦੋਂ ਇਹਨੂੰ ਅੱਗ ਸ਼ੁਰੂ ਹੋ ਜਾਂਦੀ ਇਹ ਬੁਝਦੀ ਨਹੀਂ ਹੈ, ਇਹਨੂੰ ਸਮਰਜ ਕਰਨਾ ਪੈਂਦਾ ਪਾਣੀ ਵਿੱਚ, ਡੋਬਣਾ ਪੈਂਦਾ, ਡੋਬ ਕੇ ਫੇਰ ਬੁਝਦੀ ਹੈ, ਕਿਉਂਕਿ ਅੱਗੇ ਤੋਂ ਅੱਗੇ ਲੱਗੀ ਜਾਂਦੀ ਹੈ। ਇਸ ਲਈ ਜਿਹੜੀ ਰਿਕੁਆਇਰਮੈਂਟ ਆ ਜਿਹੜਾ ਹੁਣ ਕੋਈ ਵਿੰਡੋ ਆ ਕੋਈ ਇਨਟੇਕ ਹੈ ਆਪਣੀ ਬਿਲਡਿੰਗ ਦੇ ਵਿੱਚ ਉਹ ਤੋਂ 6 ਫੁੱਟ ਪਰਾਂ ਲਾਉਣੀ ਪੈਣੀ। ਜਿੰਨੀ ਆਪਣੇ ਪੰਜਾਬੀ ਸਾਰੇ ਨੇ ਫਿਰ ਆਪਣੀ ਘਰਾਂ 'ਚ ਲਾਈਆਂ ਹੁਣ ਰਿਕੁਆਇਰ ਕਰਦੇ ਆ। ਜਦੋਂ ਜਿਹੜੀ ਲਿਥੀਅਮ ਆਇਨ ਬੈਟਰੀ ਆ ਜਦੋਂ ਫੇਲ ਹੋਣ ਲੱਗਦੀ ਆ, ਜਿਹੜਾ ਕਾਰਬਨ ਡਾਈਆਕਸਾਈਡ ਇਹ ਪ੍ਰੋਡਿਊਸ ਕਰਦੀ ਆ, ਤੇ ਹਰ
ਤੇ ਹੁਣ ਜਿਹੜੇ ਨਵੀਆਂ ਬੈਟਰੀਆਂ ਕਰੀਆਂ ਜਿਹੜੀਆਂ ਅੰਦਰ ਗਰਾਹ ਚਲਾਈ ਜਾਂਦੀਆਂ ਉਹਨਾਂ ਦੇ ਉਹਨੇ ਡਿਟੈਕਟਰ ਪਾਇਆ ਤੇ ਉਹ ਫਿਰ ਨੋਟੀਫਾਈ ਸਾਨੂੰ ਕਰ ਦਿੰਦਾ ਕਿਉਂਕਿ ਇਹ ਜਿਹੜਾ ਗੈਸ ਹੈ ਕਰਨਲੈਸ ਹੈ ਤੇ ਆਰਡਰਲੈਸ ਹੈ ਨਹੀਂ ਸਪੈਲ ਨਹੀਂ ਬਿਲਕੁਲ ਲਾਈਕ ਇਨ ਦੀ ਐਂਡ ਜਾਂਦੇ ਜਾਂਦੇ ਜੇ ਤੁਸੀਂ ਕੀ ਸੁਜੈਸ਼ਨਸ ਦੇਣਾ ਚਾਹੁੰਦੇ ਆ ਖਾਸ ਕਰਕੇ ਗੁਰੂ ਘਰਾਂ ਦੇ ਲਈ ਇਸ ਜਿਹੜੀ ਡੈਵਸਟੇਟਿੰਗ ਫਾਇਰ ਆ ਉਸ ਤੋਂ ਬਾਅਦ 'ਚ ਜਿਹੜੀ ਬਹੁਤ ਭਿਆਨਕ ਅੱਗ ਲੱਗੀ ਹੈ ਦਰਦਨਾਕ ਘਟਨਾ ਵਾਪਰੀ ਆ ਕੀ ਤੁਹਾਡੀਆਂ ਸੁਜੈਸ਼ਨਸ ਆ ਐਜ਼ ਫਾਇਰ ਫਾਈਟਰ ਫॉर 25 ਇਅਰਸ ਵੀ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਹੜੀਆਂ ਚੀਜ਼ਾਂ ਲਾਈਆਂ ਜਾਣ ਅਤੇ ਜਿੱਦਾਂ ਤੁਸੀਂ ਆਈ ਨੋ ਬਹੁਤ ਵਾਰੀ ਲੋਕ ਇਸੇ ਗੱਲ ਡਰ ਤੋਂ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਇਹ ਨਹੀਂ ਸਕਦੇ ਵੀ ਕਿਤੇ ਵਾਇਲੇਸ਼ਨ ਨਾ ਮਿਲ ਜਾਵੇ ਵੀ ਸਾਨੂੰ ਹੀ ਜਿਹੜਾ ਉਹ ਕਿਤੇ ਹੋਰ ਨਾ ਹੋ ਜਾਏ ਬੰਦ ਨਾ ਕਰ ਦੇਣ ਪਰ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਹੀ ਆ ਵੀ ਯੂ ਗਾਇਜ਼ ਆਰ ਹੈਪੀ ਟੂ ਹੈਲਪ ਵੀ ਉਹ ਚੀਜ਼ ਜਿਹੜੀ ਉਹ ਨਾ ਵਾਪਰੇ ਸੋ ਕੀ ਹੋਰ ਸੁਜੈਸ਼ਨਸ ਆ ਤੁਹਾਡੇ ਵੱਲੋਂ ਕੀ ਤੁਸੀਂ ਟਿਪਸ ਦੇਣਾ ਚਾਹੁੰਦੇ ਇਸ ਦੇ ਵਿੱਚ ਵੀ ਇੱਦਾਂ ਦੀਆਂ ਚੀਜ਼ਾਂ ਤੋਂ ਬਚਾਅ ਜਿਹੜਾ ਉਹ ਹੋ ਸਕੇ ਤੁਸੀਂ ਆਪਣੇ ਲੋਕਲ ਫਾਇਰ ਡਿਪਾਰਟਮੈਂਟ ਗੱਲ ਕਰੋ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਕੰਸਲਟ ਕਰਨੀ ਇਟਸ ਕੰਸਲਟਿੰਗ ਤੇ ਮੈਂ ਕਈ ਵਾਰੀ ਜਾਂਦਾ ਕੰਸਲਟਿੰਗ ਫਾਰਮੈਟ ਦੇ ਚੈੱਕ ਦੱਸਣੀ ਵੀ ਤੁਹਾਨੂੰ ਕੰਮ ਹੈ ਤੁਹਾਨੂੰ ਕਰਨਾ ਚਾਹੀਦਾ ਫਿਰ ਬਿਲਡਿੰਗ ਪ੍ਰੋਟੈਕਟ ਲਈ ਜਿਹੜੀ ਬਿਲਡਿੰਗਾਂ ਪੁਰਾਣੀਆਂ ਬਣੀਆਂ ਉਹਨਾਂ ਨੂੰ ਅਸੀਂ ਨਵਾਂ ਤਾਂ ਨਹੀਂ ਕਾਨੂੰਨ ਧੱਕਾ ਲਵਾ ਸਕਦੇ ਪਰ ਦੱਸ ਸਕਦੇ ਵੀ ਆਹ ਨਵੀਂ ਟੈਕਨੋਲੋਜੀ ਹੈ ਇਹਨਾਂ ਖੜੀ ਮਾਤਰਾ ਹੋ ਸਕਦੀ ਸੋ ਕਾਲ ਦ ਫਾਇਰ ਡਿਪਾਰਟਮੈਂਟ ਕਿਉਂਕਿ ਇਹ ਪ੍ਰੋਬਲਮ ਆ ਸਕਦੀ ਹੈ ਇਹ ਜ਼ਰੂਰੀ ਹੈ ਤੇ ਬਾਕੀ ਆ ਜਿਹੜਾ ਸਾਡਾ ਇਲੈਕਟ੍ਰੀਕਲ ਆ ਕਿ ਮੈਂ ਕਈ ਗੁਰੂ ਘਰਾਂ ਦੇਖਿਆ ਜਿੱਥੇ ਮਹਾਰਾਜ ਸੰਘਰਸ਼ ਕਰਦੇ ਆ ਕਿ ਉਸੇ ਰੂਮ ਵਿੱਚ ਸਾਊਂਡ ਸਿਸਟਮ ਰੱਖਿਆ ਹੈ ਜਿਹੜਾ ਉਹ ਸਾਊਂਡ ਸਿਸਟਮ ਉਹਦੇ ਵਿੱਚ ਇੱਦਾਂ ਦੀ ਕੋਈ ਚੀਜ਼ ਨਾ ਹੋਵੇ ਜਿਹੜੀ ਅੱਗ ਲਈ ਸ਼ੁਰੂ ਕਰ ਸਕਦੀ ਹੈ ਇਲੈਕਟ੍ਰੀਕਲ ਵੀ ਹੁਣ ਆਪਾਂ ਗੈਸਾਂ ਉੱਤੇ ਜਾਂਦੇ ਹਾਂ ਉਹਨੂੰ ਡਿਵੀਜ਼ਨ 1 ਲੱਟ ਕਹਿੰਦੇ ਆ ਕਿਉਂਕਿ ਉਹ ਜਿਹੜਾ ਬੇਕਰ ਦਾ ਗੈਸ ਦੇ ਵਿੱਚ ਪੈ ਕੇ ਅਗਲਾ ਸੀ ਨਾ ਤੁਸੀਂ ਆਪਣਾ ਇਲੈਕਟ੍ਰੀਕਲ ਆ ਤੁਸੀਂ ਬਣਾਓ ਉਸ ਹਿਸਾਬ ਨਾਲ ਹਮੇ ਈਵਨ ਦੋ ਗੈਸਸ ਨਹੀਂ ਹੈਗਾ ਉਹ ਇੱਦਾਂ ਵੀ ਤੁਹਾਨੂੰ ਕੋਈ ਅੱਗ ਲੱਗਣ ਦਾ ਕੋਈ ਹੋਊਗਾ ਨਹੀਂ ਬਿਜਲੀ ਤੋਂ ਤੇ ਜ਼ਰੂਰੀ ਆ ਜਿਹੜੇ ਆਪਣੇ ਉਹਦੇ 'ਚ ਕੋਈ ਵੀ ਆਊਟਲੈਟ ਨਾ ਖੁੱਲ੍ਹੀ ਹੋਵੇ ਆਪਾਂ ਏਸੀ ਲਵਾਉਣੇ ਆ ਵਿੱਚ ਕਈਆਂ ਏਸੀ ਜਿਹੇ ਪੱਕੇ ਆ ਜਿਹੜਾ ਇਲੈਕਟ੍ਰੀਕਲ ਸਿਸਟਮ ਉਹ ਜਿਹੜਾ ਉਹਨਾਂ ਨੂੰ ਬਿਜਲੀ ਜਾਣੀ ਆ ਉਹ ਜ਼ਰੂਰ ਚਾਹੀਦਾ ਵੀ ਰੇਟਡ ਹੋਵੇ ਵੈਰੀ ਹਾਈਲੀ ਰੇਟਡ ਕਾਂਡੋ ਵਿੱਚ ਪਾ ਕੇ ਵੀ ਨਾ ਕਿਤੇ ਜਾਵੇ ਬਾਕੀ ਇਹ ਆ ਉਹਨੂੰ ਹਰ ਸਾਲ ਜਾਂ 6 ਮਹੀਨੇ ਸਾਨੂੰ ਸਦੋ ਅਸੀਂ ਮੋਰ ਦੈਨ ਹੈਪੀ ਕੋਈ ਵੀ ਡਿਪਾਰਟਮੈਂਟ ਤੁਹਾਨੂੰ ਚੈੱਕ ਕਰ ਦੱਸਾਂ ਵੀ ਆਹ ਤੁਹਾਡਾ ਡਿਫੀਸ਼ੀਐਂਸੀ ਇੱਥੇ ਆ ਤੁਸੀਂ ਨਹੀਂ ਕਰਨੀ ਨਾ ਕਰਨੀ ਤੁਹਾਡੇ ਡਿਪੈਂਡ ਕਰਦਾ ਵੀ ਗਿਵ ਯੂ ਅ ਗਾਈਡਲਾਈਨ ਵੀ ਇਹ ਤੁਹਾਨੂੰ ਚੈੱਕ ਕਰਨਾ ਚਾਹੀਦਾ ਬਾਕੀ ਆ ਡਿਟੈਕਸ਼ਨ ਸਿਸਟਮ ਕੋਈ ਡਿਟੈਕਸ਼ਨ ਸਿਸਟਮ ਚਾਹੀਦਾ ਫਿਰ ਰਾਤ ਨੂੰ 2 ਵਜੇ 3 ਵਜੇ ਕੋਈ ਘਟਨਾ ਵਾਪਰਦੀ ਹੈ ਕਈ ਵਾਰੀ ਜਿਹੜੇ ਗੁਰੂ ਕਰਦੇ ਜਾਂ ਸਿੰਗਲ ਸੁੱਤੇ ਪਏ ਹੁੰਦੇ ਉਹਨਾਂ ਨੂੰ ਨਹੀਂ ਪਤਾ ਵੀ ਨਹੀਂ ਹੋਣਾ ਕਰਨ ਉਹ ਸਾਨੂੰ ਅਰਲੀ ਨੋਟੀਫਿਕੇਸ਼ਨ ਆ ਜਾਵੇ ਜਿੰਨੀ ਅਰਲੀ ਸਾਨੂੰ ਨੋਟੀਫਿਕੇਸ਼ਨ ਉਨੀ ਅਰਲੀ ਅਸੀਂ ਜਾ ਕੇ ਬਾਕੀ ਐਕਸੈਸ ਕਈ ਗੁਰੂ ਘਰ ਆ ਐਕਸੈਸ ਨਹੀਂ ਹੈਗਾ ਕਿਉਂਕਿ ਉਹ 24 ਘੰਟੇ ਹੁੰਦੇ ਆ ਇਹ ਉਹ ਬਾਕਸ ਨਾਕਸ ਕੰਪਨੀ ਆ ਹਰ ਸਿਟੀ ਕੋ ਆ ਤੇ ਉਹ ਲਵਾ ਸਕਦੇ ਆ ਤੇ ਉਹਨਾਂ ਅਸੀਂ ਸਾਨੂੰ ਅੰਦਰ ਬੜਾ ਸੌਖੇ ਕਈ ਵਾਰੀ ਜਿਹੜਾ ਗ੍ਰੰਥੀ ਦਾ ਰੂਮ ਕਿਤੇ ਦੂਰ ਹੁੰਦਾ ਤੇ ਗੁਰੂ ਘਰ ਇੱਧਰ ਹੁੰਦਾ ਤੇ ਸਾਨੂੰ ਕੋਈ ਟਾਈਮ ਲੱਭਣ ਉਹ ਨਾਕਸ ਲਵਾ ਦੇ ਉਹ ਚਾਬੀ ਹੁੰਦੀ ਹੈ ਵਿੱਚ ਗੁਰੂ ਘਰ ਦੇ ਗੇਟ ਦੀ ਉਹ ਸਭ ਜਿਹੜੀ ਚਾਬੀ ਹੈ ਸਾਡੇ ਕੋਲ ਹੁੰਦੀ ਹੈ ਉਹ ਕਿਸੇ ਕੋਲ ਨਹੀਂ ਅਸੀਂ ਖੋਲ ਸਕਦੇ ਉਹਨੂੰ ਕੀ ਕੰਪਨੀਆਂ ਕਿਹੜੀ ਵਾਲੀ ਇਹਨੂੰ ਹਰ ਇੱਕ ਸਿਟੀ ਇਹਨੂੰ ਨਾਕਸ ਕਹਿੰਦੇ KNOX ਨਾਕਸ ਬਾਕਸ ਓਕੇ ਹਾਂਜੀ ਨਾ ਕਿਉਂਕਿ ਅਸੀਂ ਰਿਕੁਆਇਰ ਨਹੀਂ ਕਰ ਸਕਦੇ ਮੈਂ ਕਹਿੰਦਾ ਵੀ ਰਿਕੁਆਇਰ ਨਹੀਂ ਲੀਗਲੀ ਅਸੀਂ ਉੱਥੇ ਕਰ ਸਕਦੇ ਜਿੱਥੇ ਫਾਇਰ ਸਪੀਕਰ ਸਿਸਟਮ ਹੈ ਜਾਂ ਫਾਇਰ ਅਲਾਰਮ ਸਿਸਟਮ ਹੈ ਕਿਉਂਕਿ ਉਹਦੇ ਪੈਰ ਲਾ ਵੀ ਮਿਲਦੇ ਨਾਕਸ ਦੇ ਪੈਰ ਲਾ ਠੀਕ ਹੈ ਜਿਹੜਾ ਲੈਵੀ ਦਰਿਆ ਜਾਂਦਾ ਸੀ ਉੱਥੇ ਅੱਗ ਲੈ ਜਾਂਦੀ ਆ ਉਹ ਲੈਵੀ ਡਿਸਟ੍ਰਿਕਟ ਉਹ ਸਾਡੇ ਲਾਕ ਪਾਇਆ ਹੋਇਆ ਤੇ ਅਗਲੇ ਸਾਡੇ ਤੋਂ ਚੱਕ ਲੈਂਦੀ ਆ ਅਸੀਂ ਖੋਲ ਕੇ ਇਹਦੀ ਲਾ ਤੇ ਬਾਕੀ ਫਾਇਰ ਸਪੀਕਰ ਸਿਸਟਮ ਔਰ ਕੋਈ ਵੀ ਸਪਰੈਸ਼ਨ ਸਿਸਟਮ ਹੇਲਾਨ ਸਪਰੈਸ਼ਨ ਸਿਸਟਮ ਹੈਗਾ ਆ ਹੁਣ ਆਪਣੇ ਬੇਰੀ ਚ IT ਆ ਨਾ ਜੀ ਇਹਨੇ ਆਈਕਲਾਉਡ ਸੈਂਟਰ ਬਣਿਆ ਡੇਟਾ ਸਟੋਰੇਜ ਲਈ ਉਹਨਾਂ ਨੇ ਫਾਇਰ ਸਪੀਕਰ ਸਿਸਟਮ ਨਹੀਂ ਲਾਇਆ ਕਿਉਂਕਿ ਉਹ ਸਪੀਕਰ ਸਿਸਟਮ ਉਹਨਾਂ ਦਾ ਡੇਟਾ ਡੈਮੇਜ ਕਰਦਾ ਉਹਨੇ ਹੇਲਾਨ ਸਿਸਟਮ ਆ ਹੇਲਾਨ ਜਿਹੜਾ ਹੈ ਉਹ ਆਕਸੀਜਨ ਨੂੰ ਜੋ ਸਾਰੀ ਕੱਢ ਲੈਂਦਾ ਅੱਗ ਨੂੰ ਆਕਸੀਜਨ ਚਾਹੀਦੀ ਬੁਝਾਉਣ ਨੂੰ ਹੇਲਾਨ ਸਿਸਟਮ ਉਹ ਤੁਹਾਡੀ ਜਿਹੜੀ ਉਹ ਪ੍ਰੋਟੈਕਟ ਕਰਦਾ ਯੂਨੀਕਲ ਫਾਇਰ ਸਪੀਕਰ there ਬਹੁਤ ਆਪਸ਼ਨ ਹੈ ਹੇਲਾਨ ਹੈਗਾ ਆ ਸੀਵਰ ਸਿਸਟਮ ਹੈਗਾ ਆ ਡਰਾਈ ਕੈਮੀਕਲ ਸਿਸਟਮ ਹੈਗਾ ਆ ਜਿਹੜਾ ਉਹ
ਅੱਗ ਡਿਟੈਕਟ ਕਰਕੇ ਉਹਨੇ ਆਪੇ ਐਕਟਿਵੇਟ ਹੋ ਜਾਣਾ ਤੇ ਉਹ ਜਿਹੜੇ ਆਪਣੇ ਮਹਾਰਾਜ ਜੀ ਦੇ ਉਹ ਕੋਈ ਡੈਮੇਜ ਨਹੀਂ ਹੁੰਦਾ ਸੁਖਾਸਨ ਹਾਂਜੀ ਸੁਖਾਸਨ ਹੁੰਦਾ ਚਾਹੀਦਾ ਹੇਲਨ ਤੁਸੀਂ ਦੱਸਿਆ ਨਾ ਹਾਂਜੀ HALON ਰਾਈਟ ਹਾਂਜੀ ਤੇ ਜਿਹੜੇ ਤੁਸੀਂ ਚਰਚ ਦਾ ਦੱਸ ਰਹੇ ਸੀ ਉਹਨਾਂ ਦੇ ਇਹੀ ਸਿਸਟਮ ਲੱਗਾ ਹੋਇਆ ਹੈ ਵੀ ਜਿਹੜਾ ਉਹ ਡਿਟੈਕਟ ਕਰ ਲੈਂਦਾ ਜਿਹੜਾ 에ਅਰ ਸੈਂਪਲਿੰਗ ਕਰਦਾ ਹਾਂਜੀ ਉਹ ਵੈਸਟ ਸਿਸਟਮ ਹੈ ਉਹ ਉਹਨੇ ਸਿਰਫ ਸੈਂਪਲ ਹੀ ਕਰਨਾ ਅੱਛਾ ਤੇ ਸੈਂਪਲ ਕਰਕੇ ਜੇ ਉਹਨੂੰ ਲੱਗਾ ਉਹਨੂੰ ਜਿਹੜਾ 에ਅਰ ਸੈਂਪਲ ਕਰਨਾ ਇੱਕ ਹੀਟ ਡਿਟੈਕਟਰ ਹੈ ਤੇ ਉਹਨੇ ਹੀਟ ਸੈਂਸ ਕਰਨੀ ਆ ਜਦੋਂ ਉਹ ਦੋਹਾਂ ਦੀ ਗੱਲ ਇਕੱਠੇ ਹੋਈ ਵੀ ਹਾਂ ਇੱਥੇ ਫਸੇਗਾ ਫਿਰ ਉਹਨੇ ਉਹ ਸਿਸਟਮ ਐਕਟੀਵੇਟ ਕਰਨਾ ਉਦੋਂ ਪਹਿਲਾਂ ਐਕਟੀਵੇਟ ਕਰਨਾ ਪਹਿਲਾਂ ਨੋਟੀਫਿਕੇਸ਼ਨ ਕਰਨਾ ਪਹਿਲਾਂ ਨੋਟੀਫਿਕੇਸ਼ਨ ਹਾਂਜੀ ਜਿਹੜੇ ਜਿੱਦਾਂ ਹੁਣ ਆਪਣੇ ਗੁਰੂ ਘਰ ਹੈ ਸੁਜੈਸ਼ਨ ਕਰਨਾ ਉਹ ਆਪਣੇ ਰੂਮ ਬਹੁਤ ਇੰਪੋਰਟੈਂਟ ਹੈ ਉਹਦੀ ਤਾਂ ਕੋਈ ਵੈਲਿਊ ਹੀ ਹੈ ਨਹੀਂ ਉੱਥੇ ਉਸ ਰੂਮਾਂ 'ਚ ਦਾ ਹਾਲੀ ਸੋਫਿਸਟੀਕੇਟਡ ਸਿਸਟਮ ਉੱਥੇ ਲਾਉਂਦੇ ਆ ਕਿਉਂਕਿ ਉਹ ਜ਼ਰੂਰੀ ਹੈ ਪ੍ਰੋਟੈਕਟ ਕਰਨ ਲਈ ਤੇ ਜਿਹੜੇ ਹੁਣ ਵੱਡੇ ਸਰਵਰ ਰੂਮ ਆ ਜਿੱਥੇ 911 ਸੈਂਟਰ ਆ ਸਾਰੇ ਉੱਥੇ ਸਰਵਰ 'ਚ ਇਹ ਸਿਸਟਮ ਲੱਗਿਆ ਸਪੀਕਰ ਲਗਾਇਆ ਉਹ ਚੱਲਣਾ ਐਂਡ ਤੇ ਜਾਵੇ ਜਦੋਂ ਹੀਲਾਂ ਤੋਂ ਬਿਨਾਂ ਕੋਈ ਸਾਰੇ ਤੋਂ ਬਿਜਲੀ ਦਾ ਗੈਸ ਤੋਂ ਬਿਨਾਂ ਡਰਾਈਵਰ ਤੋਂ ਬਿਨਾਂ ਉਹ ਦੁਆ ਕੇ ਪਾਣੀ ਆਸਮਾਨ ਚੱਲੂ ਕਿਉਂਕਿ ਜਦੋਂ ਬਿਲਡਿੰਗ ਹੋ ਜਾਣੀ ਨਾ ਲਾਸਟ ਲਾਈਨ ਆਫ ਰਿਜ਼ੋਰਟ ਉਹ ਹਾਂਜੀ ਲਾਸਟ ਲਾਈਨ ਤੇ ਪਾਣੀ ਆਖਰੀ ਵਾਰ ਪਰ ਨਾਰਮਲੀ ਜਿਹੜਾ ਹੀਲਾਂ ਨੇ ਫਿਰ ਉਹ ਐਕਸਟੈਂਬਲਿਸ਼ ਹੋਣਾ ਕਰਦਾ ਠੀਕ ਨਹੀਂ ਇਹ ਸਾਰੀਆਂ ਚੀਜ਼ਾਂ ਜਿੰਨੇ ਵੀ ਗੁਰੂ ਘਰ ਦੇ ਪ੍ਰਬੰਧਕ ਇਸ ਟਾਈਮ ਸੁਣ ਰਹੇ ਆ ਸੰਗਤ ਜਿਹੜੀ ਉਹ ਸੁਣ ਰਹੀ ਆ ਉਹ ਆਪੋ ਆਪਣੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਨਾਲ ਸੇਵਾਦਾਰਾਂ ਦੇ ਨਾਲ ਗੱਲ ਕਰਨ ਇਸ ਚੀਜ਼ ਦੇ ਬਾਰੇ ਵਿਚਾਰ ਕਰਨੀ ਚਾਹੀਦੀ ਕਿਉਂਕਿ ਇਹ ਬਹੁਤ ਅਣਸੁਖਾਵੀਂ ਘਟਨਾ ਜਿਹੜੀ ਇਹ ਵਾਪਰੀ ਆ ਅਤੇ ਇੱਦਾਂ ਦੀ ਘਟਨਾ ਕਿਸੇ ਵੀ ਹੋਰ ਦੁਨੀਆ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਨਾ ਵਾਪਰੇ ਇਹਦੇ ਲਈ ਆਪਾਂ ਨੂੰ ਆਪਣੇ ਆਪ ਨੂੰ ਸੰਗਤ ਨੂੰ ਵੀ ਰੈਡੀ ਹੋਣਾ ਪੈਣਾ ਸੰਗਤ ਦੇ ਵਿੱਚ ਵੀ ਅਜਿਹੇ ਸੇਵਾਦਾਰ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਫਾਇਰ ਐਕਸਟਿੰਗੁਇਸ਼ਰ ਵਰਤਣੇ ਆਉਣੇ ਚਾਹੀਦੇ ਆ ਉਹ ਕਿੱਥੇ ਪਏ ਹੈਗੇ ਆ ਹਾਊ ਟੂ ਯੂਜ਼ ਇਟ ਕਿੱਦਾਂ ਅਸੈਂਬਲੀ ਕਰਨੀ ਆ ਬਾਅਦ 'ਚ ਜਾਣਾ ਕਿਹੜੇ ਪਾਸੇ ਆ ਕਿੱਥੇ ਹੋਣਾ ਆ ਸੋ ਉੱਦਾਂ ਦੀਆਂ ਡਰਿਲਸ ਵਗੈਰਾ ਜਿੱਦਾਂ ਆਪਾਂ ਅਕਸਰ ਆਪਣੇ ਨਿਆਣਿਆਂ ਦੇ ਸਕੂਲ ਆ ਕੇ ਦੱਸਦੇ ਨਹੀਂ ਹੁੰਦੇ ਵੀ ਅੱਜ ਅਸੀਂ ਫਾਇਰ ਡਰਿਲ ਕੀਤੀ ਨਿਆਣੇ ਦੱਸਦੇ ਹੁੰਦੇ ਆ ਵੀ ਇੱਦਾਂ ਕੀਤਾ ਅਰਥਕੁਏਕ ਡਰਿਲ ਕੀਤੀ ਆ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਆ ਹੁਣ ਤੁਹਾਨੂੰ ਭਾਵੇਂ ਉਹ ਅਟਪਟੀ ਲੱਗਦੀ ਹੋਊਗੀ ਉਸ ਟਾਈਮ ਦੇ ਉੱਤੇ ਕਰਨੀ ਗੱਲ ਬਟ ਮੌਕਾ ਪੈਣ ਦੇ ਉੱਤੇ ਇਹ ਜਾਨਾਂ ਵੀ ਬਚਾਉਂਦੀ ਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਜਿਹੜੀ ਇਹ ਬਚਾਊਗੀ ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਆਪਾਂ ਹੀ ਆਦਰ ਮਾਣ ਆਪਾਂ ਹੀ ਸਤਿਕਾਰ ਜਿਹੜਾ ਉਹਨਾਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ ਹੈ ਬਾਕੀ ਮੈਂ ਆਪਣਾ ਡੈਸਕ ਲਾਈਨ ਸ਼ੇਅਰ ਕਰ ਸਕਦਾ ਜੇ ਕੋਈ ਪ੍ਰਪੋਰਸ਼ਨ ਹੈ ਗੁਰੂ ਘਰ ਦੀ ਕਮੇਟੀ ਰੀਚ ਕਰਨਾ ਮਦਦ ਚਾਹੀਦੀ ਆ ਕਿਸੇ ਡਿਪਾਰਟਮੈਂਟ ਕੋਆਰਡੀਨੇਟ ਕਰਨ ਦੀ ਕਈ ਵਾਰੀ ਨਹੀਂ ਪਤਾ ਹੁੰਦਾ ਜਾਂ ਰਿਲੇਸ਼ਨਸ਼ਿਪ ਸਾਡੀਆਂ ਬਣੀਆਂ ਹੁੰਦੀਆਂ ਸਾਰੇ ਡਿਪਾਰਟਮੈਂਟ ਨਾਲ ਜਿਹੜਾ ਮੇਰੀ ਡੈਸਕ ਲਾਈਨ ਇੱਥੇ ਆਫਿਸ ਹੈਗੀ ਹੈ 530 822 4614 ਠੀਕ ਹੈ 530 822 4614 ਮੇਰੇ ਡੈਸਕ ਤੇ ਰਹੀ ਹੋਣੀਆਂ ਹੈ ਜੇ ਕਿਸੇ ਨੂੰ ਮਦਦ ਚਾਹੀਦੀ ਹੈ ਕੋਆਰਡੀਨੇਟ ਕਰਨੀ ਜਾਂ ਉਸ ਡਿਪਾਰਟਮੈਂਟ ਨਾਲ ਗੱਲ ਕਰਨੀ ਅਭੀ ਮੋਰ ਵੀ ਹੈ 5308224614 ਫਾਇਰ ਮਾਰਸ਼ਲ ਜਸਵੰਤ ਸਿੰਘ ਹੁਣਾਂ ਦੇ ਨਾਲ ਜੋ ਕਿ ਯੂਨੀਵਰਸਿਟੀ ਫਾਇਰ ਡਿਪਾਰਟਮੈਂਟ ਦੇ ਵਿੱਚ ਫਾਇਰ ਮਾਰਸ਼ਲ ਆ ਉਹਨਾਂ ਦੇ ਨਾਲ ਗੱਲ ਕਰੋ ਕਿਸੇ ਵੀ ਤੁਸੀਂ ਅਮਰੀਕਾ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਹੈਗੇ ਆ ਕਿਸੇ ਵੀ ਸਟੇਟ ਦੇ ਵਿੱਚ ਆ ਇਹ ਤੁਹਾਨੂੰ ਗਾਈਡ ਕਰ ਸਕਦੇ ਆ ਤੁਹਾਨੂੰ ਸਹੀ ਥਾਂ ਦੇ ਉੱਤੇ ਕਨੈਕਟ ਕਰਾ ਸਕਦੇ ਆ ਤਾਂ ਜੋ ਤੁਸੀਂ ਸਾਰੇ ਜਾਣੇ ਆਪੋ ਆਪਣੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉੱਥੇ ਮੇਕ ਸ਼ੋਰ ਕਰੀਏ ਵੀ ਆਪਾਂ ਇੱਦਾਂ ਦੇ ਸਿਸਟਮ ਲੱਗੇ ਆ ਅਤੇ ਇੱਦਾਂ ਦੀ ਜਿਹੜੀ ਘਟਨਾ ਜਿੱਦਾਂ ਦੀ ਆਸਟ੍ਰੇਲੀਆ ਦੇ ਵਿੱਚ ਵਾਪਰੀ ਆ ਉਹ ਨਾ ਵਾਪਰੇ ਕੁਛ ਗੱਲਾਂ ਆਪਣੇ ਹੱਥ ਦੇ ਵਿੱਚ ਆ ਚਲੋ ਬਾਕੀ ਸਾਰੀਆਂ ਚੀਜ਼ਾਂ ਤਾਂ ਮਹਾਰਾਜ ਦੇ ਹੱਥ ਹੀ ਆ ਬਟ ਮਹਾਰਾਜ ਨੇ ਆਪਾਂ ਨੂੰ ਅਕਲ ਦਿੱਤੀ ਆ ਵੀ ਆਪਾਂ ਉਸ ਨੂੰ ਜਿਹੜਾ ਉਹ ਵਰਤੀਏ ਅਤੇ ਆਪਣੀ ਸਮਝ ਦੇ ਨਾਲ ਉਹਨਾਂ ਨੂੰ ਹੋਰ ਆਪਾਂ ਸੇਫ ਆਪਣੀ ਸੰਗਤ ਨੂੰ ਅਤੇ ਗੁਰੂ ਮਹਾਰਾਜ ਨੂੰ ਆਪਾਂ ਸੇਫ ਕਰਨ ਦੀ ਜਿਹੜੀ ਕੋਸ਼ਿਸ਼ ਕਰੀਏ ਅਤੇ ਬਹੁਤ ਬਹੁਤ ਸ਼ੁਕਰੀਆ ਜਸਵੰਤ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਅਤੇ ਇਸ ਇੰਸੀਡੈਂਟ ਤੋਂ ਬਾਅਦ 'ਚ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਤੇ ਥੋੜ੍ਹੀਆਂ ਜਿਹੜੀਆਂ ਟਿਪਸ ਅਤੇ ਜਿਹੜੀਆਂ ਸੁਜੈਸ਼ਨਸ ਆ ਉਹ ਦਿੱਤੀਆਂ ਬਹੁਤ ਧੰਨਵਾਦ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਬਹੁਤ ਬਹੁਤ